अस्सलाम वालेकुम नाज़रीन। प्रोग्राम गुड़ी गल लतीफ़ चौधरी ਦੇ ਨਾਲ ਮੈਂ ਆ ਤੁਹਾਡਾ ਮੇਜ਼ਬਾਨ ਐਸਨ ਕਾਮਰੇ। ਸਭ ਤੋਂ ਪਹਿਲੇ ਤੇ ਨਾਜ਼ਰੀਨ ਤੁਹਾਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ। ਨਾਜ਼ਰੀਨ ਸਾਲ ਤੇ ਚੜ ਗਿਆ ਲੇਕਿਨ ਪਾਕਿਸਤਾਨ 'ਚ ਜਿਹੜੀ ਸਿਆਸੀ ਗਰਮਾ ਗਰਮੀ ਹੈ ਉਹ ਆਪਣੀ ਤਰ੍ਹਾਂ ਹੀ ਉਸੇ ਤਰ੍ਹਾਂ ਮੌਜੂਦ ਹੈ। ਇਹਦੇ 'ਚ ਪਾਕਿਸਤਾਨ ਤਰੀਕੇ ਇਨਸਾਫ ਦੇ ਜਿਹੜੇ ਰਹਿਨੁਮਾ ਨੇ ਤੇ ਉਹਨਾਂ ਦੀ ਬਾਨੀ ਪੀਟੀਆਈ ਦੀ ਹਮਸ਼ੀਰਾ ਜਿਹੜੀ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਬਾਨੀ ਪੀਟੀਆਈ ਦੇ ਨਾਲ ਔਰ ਬੈਰਿਸਟਰ ਗੋਹਰ ਜਿਹੜੇ ਪੀਟੀਆਈ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਾਨੀ ਵਾਸਤੇ ਜਿਹੜੀ ਭੀਖ ਮੰਗ ਰਹੇ ਹਾਂ ਮੁਲਾਕਾਤ ਦੀ ਇਹਦੇ 'ਚ ਸਾਡੀ ਪਾਰਟੀ ਦੇ ਜਿਹੜੇ ਆਪਣੇ ਲੋਕ ਨੇ ਉਹ ਵੀ ਇਹਦੇ 'ਚ ਸ਼ਾਮਲ ਨੇ ਕਿ ਉਹਨਾਂ ਦੀ ਵਜ੍ਹਾ ਤੋਂ ਅੱਜ ਅਸੀਂ ਇਸ ਸੂਰਤ ਹਾਲ ਤੱਕ ਪਹੁੰਚੇ। ਤੇ ਅੱਜ ਦੇ ਇਸ ਮੌਜੂ 'ਤੇ ਗੱਲ ਕਰਾਂਗੇ ਕਿ ਇਹ ਜਿਹੜਾ ਨਵਾਂ ਸਾਲ ਚੜ੍ਹਿਆ ਇਹ ਪਾਕਿਸਤਾਨ ਦੀ ਸਿਆਸਤ ਦੇ ਹਵਾਲੇ ਨਾਲ ਖਾਸ ਤੌਰ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਹਵਾਲੇ ਨਾਲ ਇਹ ਕਿਸ ਤਰ੍ਹਾਂ ਦਾ ਸਾਲ ਹੋਏਗਾ ਔਰ ਅੱਗੇ ਕਿਸ ਤਰ੍ਹਾਂ ਦੇ ਮਾਮਲਾਤ ਹੋਣਗੇ ਇਹਦੇ 'ਤੇ ਡਿਸਕਸ ਕਰਾਂਗੇ। ਇਹਦੇ ਨਾਲ ਦੂਜੀ ਅਹਿਮ ਚੀਜ਼ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਰਹਿਨੁਮਾ ਨੇ ਉਹਨਾਂ ਦੀ ਮੁਲਾਕਾਤ ਹੋਈ, ਯਾਨੀ ਵਜ਼ੀਰ ਖਾਰਜਾ ਜਿਹੜੇ ਇੰਡੀਆ ਦੇ ਜੇ ਸ਼ੰਕਰ ਉਹ ਖੁਦ ਚੱਲ ਕੇ ਆਏ ਤੇ ਉਹਨਾਂ ਨੇ ਪਾਕਿਸਤਾਨ ਦੇ ਸਪੀਕਰ ਕੌਮੀ ਅਸੈਂਬਲੀ ਅਯਾਜ਼ ਸਾਦਿਕ ਦੇ ਨਾਲ ਜਿਹੜਾ ਵੇ ਉਹ ਮੁਸਾਫਾ ਵੀ ਕੀਤਾ। ਤੇ ਅੱਜ ਪਾਕਿਸਤਾਨ ਤੇ ਇੰਡੀਆ ਦਾ ਜੌਹਰੀ ਤਨਸੀਬਾਤ ਦੇ ਹਵਾਲੇ ਨਾਲ ਤੇ ਕੈਦੀਆਂ ਦੇ ਹਵਾਲੇ ਨਾਲ ਜਿਹੜੇ ਡਾਕੂਮੈਂਟਸ ਨੇ ਉਹ ਵੀ ਉਹਨਾਂ ਨੇ ਸ਼ੇਅਰ ਕੀਤੇ ਨੇ। ਤੇ ਇਹਦੇ 'ਤੇ ਗੱਲ ਕਰਾਂਗੇ ਕਿ ਪਾਕਿਸਤਾਨ ਤੇ ਇੰਡੀਆ ਦੇ ਤਾਲੁਕਾਤ ਦੇ ਹਵਾਲੇ ਨਾਲ ਨਵਾਂ ਸਾਲ ਜਿਹੜਾ ਵੇ ਉਹ ਕਿਸ ਤਰ੍ਹਾਂ ਦਾ ਰਹੇਗਾ, ਕਿਉਂਕਿ 2025 ਦੇ ਵਿੱਚ ਤੇ ਪਾਕਿਸਤਾਨ ਨੇ ਹਰ ਮਹਾਜ਼ ਤੇ ਆਲਮੀ ਸਤ੍ਹਾ ਤੇ ਵੀ ਕਾਮਯਾਬੀ ਹਾਸਲ ਕੀਤੀ ਹੈ ਤੇ ਇੰਡੀਆ ਨੂੰ ਸੁੱਕੀ ਦਾ ਸਾਹਮਣਾ ਕਰਨਾ ਪਿਆ। ਤੇ ਇਹਦੇ ਉੱਤੇ ਅੱਜ ਅਸੀਂ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਇਹਦੇ ਨਾਲ ਇਹ ਜਿਹੜਾ ਸਾਲ ਹੈ ਸਾਲ ਦੇ ਪਹਿਲੇ ਦਿਨ ਹੀ ਖੁਸ਼ਖਬਰੀ ਆਈ ਕਿ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਜਿਹੜੀਆਂ ਨੇ ਉਹ ਘਟ ਗਈਆਂ, ਸੋਨਾ ਵੀ ਅੱਜ ਘਟ ਗਿਆ, ਸਟਾਕ ਮਾਰਕੀਟ 'ਚ ਤੇਜ਼ੀ ਆ ਗਈ। ਤੇ ਇਹਦੇ ਉੱਤੇ ਵੀ ਗੱਲ ਕਰਾਂਗੇ ਮੁਲਕ 'ਚ ਜਿਹੜਾ ਨਵਾਂ ਸਾਲ ਹੈ ਇਹ ਮਹਿੰਗਾਈ ਦੇ ਹਵਾਲੇ ਨਾਲ ਔਰ ਬੇਰੋਜ਼ਗਾਰੀ ਜਿੰਨੇ ਵੀ ਚੈਲੰਜਸ ਨੇ ਇਹਨਾਂ ਦੇ ਹਵਾਲੇ ਨਾਲ ਸਾਲ ਕਿਸ ਤਰ੍ਹਾਂ ਦਾ ਰਹੇਗਾ। ਤੇ ਚੱਲਦੇ ਹਾਂ ਲਤੀਫ ਚੌਧਰੀ ਸਾਹਿਬ ਵੱਲ। ਜੀ ਚੌਧਰੀ ਸਾਹਿਬ अस्सलाम वालेकुम। वालेकुम सलाम। ਕੀ ਹਾਲ ਹੈ ਜੀ? जी जनाब ਨੂੰ ਵੀ ਬੜਾ ਨਿਊ ਈਅਰ, ਹੈਪੀ ਨਿਊ ਈਅਰ ਜੀ ਥੈਂਕ ਯੂ, ਤੁਹਾਨੂੰ ਵੀ ਮੁਬਾਰਕ ਚੌਧਰੀ ਸਾਹਿਬ ਬਹੁਤ ਸਾਡੇ ਬਹੁਤ। ਸਾਰੇ ਜਿੰਨੇ ਵੀ ਦੇਖਣ ਵਾਲੇ ਨੇ ਔਰ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਹੈਪੀ ਨਿਊ ਈਅਰ। ਤੇ ਉਮੀਦ ਹੈਗੀ ਹੈ ਕਿ ਸਾਰਿਆਂ ਵਾਸਤੇ ਬੜਾ ਅੱਛਾ ਸਾਲ ਸਾਬਤ ਹੋਏਗਾ, ਪਾਕਿਸਤਾਨ ਵਾਸਤੇ ਵੀ ਅੱਛਾ ਸਾਬਤ ਹੋਏਗਾ ਇਨਸ਼ਾਅੱਲਾ। ਤੇ ਹੁਣ ਤੁਸੀਂ ਦੱਸੋ ਪਹਿਲੇ ਕਿ ਕਿਵੇਂ ਮਨਾਇਆ ਕੋਈ ਨਵਾਂ ਸਾਲ, ਕੋਈ ਹੱਲਾ ਗੁੱਲਾ, ਕੋਈ ਪਕੌੜੇ, ਕੋਈ ਖੀਰ, ਕੋਈ ਨਹੀਂ ਅਸੀਂ ਤਾਂ ਨਵੇਂ ਸਾਲ ਦਾ ਜੋਸਾ ਕੇਕ ਕਟਿਆ। ਅੱਛਾ ਕੇਕ ਕਟਿਆ, ਚਲੋ ਬੜੀ ਅੱਛੀ ਗੱਲ ਹੈ। ਤੇ ਤੁਸੀਂ ਨਾਲ ਦੁਆ ਵੀ ਕੀਤੀ। ਦੁਆ ਤਾਂ ਬਹੁਤ ਜ਼ਰੂਰੀ ਹੈ, ਦੁਆ ਦੇ ਨਾਲ ਦੁਆ ਵੀ ਜਿਹੜੀ ਵਾਓ ਵਾਲੀ ਵਾਓ ਅਲਫ ਵਾਲੀ ਉਹ ਵੀ ਦੁਆ ਨਾਲ, ਕਿਉਂਕਿ ਕਈ ਲੋਕ ਸਰਦੀ ਬਿਮਾਰ ਵੀ ਹੋਏ ਨੇ, ਬੁਖਾਰ ਹੋਇਆ। ਹਮਾਰੇ ਪ੍ਰੋਡਿਊਸਰ ਸਾਡੇ ਪ੍ਰੋਡਿਊਸਰ ਆਸਫ ਸਾਹਿਬ ਵੀ ਬੜੇ ਤਵੀਲ ਬਿਮਾਰੀ ਤੋਂ ਬਾਅਦ ਆਏ ਨੇ ਤੇ ਅਸੀਂ ਉਹਨਾਂ ਵਾਸਤੇ ਵੀ ਸਿਹਤ ਦੀ ਦੁਆ ਕਰਨੇ ਆ, ਉਹਨਾਂ ਨੂੰ ਵੀ ਨਵਾਂ ਸਾਲ ਮੁਬਾਰਕ ਹੋਵੇ। ਤੇ ਹੁਣ ਤੁਸੀਂ ਸਿਆਸੀ ਗਰਮਾ ਗਰਮੀ ਦੀ ਗੱਲ ਕੀਤੀ। ਹਾਂਜੀ ਤੇ ਨਵਾਂ ਸਾਲ ਕਿਵੇਂ ਦੇਖ ਰਹੇ ਹੋ? ਹਾਂ 2026 ਜਿਹੜਾ ਵੇ ਪਾਕਿਸਤਾਨ ਦੀ ਸਿਆਸਤ ਦੇ ਹਵਾਲੇ ਨਾਲ ਕਿਸ ਤਰ੍ਹਾਂ ਦਾ ਰਹੇਗਾ? ਕਿਸ ਤਰ੍ਹਾਂ ਦਾ ਰਹੇਗਾ? ਦੇਖੋ ਪਹਿਲੀ ਤੇ ਗੱਲ ਹੈ ਕਿ ਤੁਸੀਂ ਗਰਮਾ ਗਰਮੀ ਦੀ ਗੱਲ ਕੀਤੀ ਹੈ ਤੇ ਸਿਆਸੀ ਮੇਰੇ ਖਿਆਲ ਹੈ ਗਰਮਾ ਗਰਮੀ ਤੇ ਉਹ ਐਸੀ ਕੋਈ ਨਹੀਂ ਹੈਗੀ ਸਵਾਏ ਪੀਟੀਆਈ ਤੋਂ ਉਹੀ ਇੱਕ ਲੱਗ ਰਹੀ ਹੈ ਜਿਹੜੀ ਤਹਿਰੀਕੇ ਤਹਫੁਜ਼ ਆਈਨ ਨੇ ਉਹ ਤੇ ਕਿਧਰੇ ਨਜ਼ਰ ਨਹੀਂ ਆਉਂਦੀ, ਲੱਗਦਾ ਠੰਡ ਲੱਗ ਗਈ ਉਹਨਾਂ ਨੂੰ ਵੀ। ਉਹ ਤਾਂ ਵੈਸੇ ਵੀ ਬਜ਼ੁਰਗ ਲੋਕ ਨੇ, ਉਹਨਾਂ ਨੂੰ ਸਰਦੀ ਜ਼ਿਆਦਾ ਲੱਗ ਗਈ ਹੋਣੀ, ਉਹ ਤਾਂ ਕਿਧਰੇ ਨਜ਼ਰ ਨਹੀਂ ਆਏ ਸਨ। ਤੇ ਬਾਕੀ ਜਿਹੜੀ ਇਹ ਸਾਲ ਦੇ ਆਖਰੀ ਜਿਹੜੇ ਦਿਨ ਸਨ ਉਹਨਾਂ 'ਚ ਪੀਟੀਆਈ ਵਾਲਿਆਂ ਦੀ ਦੌੜ ਭੱਜ ਨਜ਼ਰ ਆਈ ਹੈ ਲਾਹੌਰ ਦੇ ਅੰਦਰ, ਤੇ ਉਹ ਥੋੜ੍ਹੀ ਜਿਹੀ ਬਿਆਨਬਾਜ਼ੀ ਦੀ ਜਿਹੜੀ ਇੱਕ ਰਹੀ ਹੈ। ਤੇ ਹੁਣ ਉਹ ਕਰਾਚੀ ਜਾ ਰਹੇ ਨੇ 9 ਜਨਵਰੀ। ਹਾਂ ਤੇ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਐਲਾਨ ਕੀਤਾ ਹੈ ਕਿ ਤਿਆਰ ਰਹਿਣਾ ਸਿੰਧ ਵਾਲੇ ਉੱਤੇ ਕਰੇ। ਇਹ ਇੰਝ ਹੀ ਹੈ ਜਿਵੇਂ ਕਸਾਈ ਨਹੀਂ ਜਾਂਦਾ ਬੱਕਰਿਆਂ ਨੂੰ ਵਾਸਤੇ ਵੀ ਤੁਸੀਂ ਤਿਆਰ ਰੱਖਣਾ, ਆ ਰਹੇ ਹਾਂ ਅਸੀਂ। ਤੇ ਉਹ ਮੇਰਾ ਨਹੀਂ ਖਿਆਲ ਕਿ ਵੀ ਕੋਈ ਐਸੀ ਸਿਆਸਤ ਗਰਮ ਹੈ ਜਾਂ ਕੋਈ ਬੜੀ ਇਵੈਂਚੁਅਲੀ ਕੋਈ ਉਹਦੇ ਅੰਦਰ ਕੋਈ ਤਬਦੀਲੀ ਆਏਗੀ ਜਾਂ ਪੀਟੀਆਈ ਵਾਸਤੇ ਕੋਈ ਬਹੁਤ ਅੱਛਾ ਸਾਲ ਸਾਬਤ ਹੋਏਗਾ। ਤੇ ਅਗਰ ਤੇ ਉਹਨਾਂ ਦਾ ਰਵੱਈਆ ਇਹੋ ਹੀ ਰਿਹਾ ਪੋਲੀਟਿਕਸ ਦੇ ਅੰਦਰ, ਕਿਉਂਕਿ ਦੇਖੋ ਸਿਆਸਤ ਵਿੱਚ ਪੋਲੀਟਿਕਸ ਦੇ ਅੰਦਰ ਨਾ ਕਲੈਰਿਟੀ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਤੁਸੀਂ ਜੋ ਵੀ ਕੰਮ ਕਰਨਾ ਹੈ, ਅਗਰ ਇੱਕ ਪੋਲੀਟੀਕਲ ਪਾਰਟੀ ਹੈ ਉਹਨਾਂ ਨੇ ਜੋ ਕੰਮ ਕਰਨਾ ਉਹਨਾਂ ਦੀ ਇੱਕ ਕਲੀਅਰ ਲਾਈਨ ਹੋਣੀ ਚਾਹੀਦੀ ਹੈ। ਲਾਈਨ ਕੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਟੌਪ ਲੀਡਰਸ਼ਿਪ ਤੋਂ ਲੈ ਕੇ ਜਿਹੜੇ ਥੱਲੇ ਤੁਹਾਡੇ ਕਾਰਕੁਨਾਨ ਤੱਕ ਉਹਨਾਂ ਦੇ ਕੋਲ ਇੱਕ ਵਾਜ਼ੇ ਪਾਲਿਸੀ ਹੁੰਦੀ ਹੈ ਕਿ ਅਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ ਔਰ ਕਿਉਂ ਕਰਨਾ ਹੈ। ਇਹ ਚੀਜ਼ਾਂ ਕਾਰਕੁਨ ਤੱਕ ਕਲੀਅਰ ਹੋਣੀਆਂ ਚਾਹੀਦੀਆਂ ਨੇ। ਤੇ ਜਿਹੜਾ ਪੀਟੀਆਈ ਦਾ ਮੈਨੂੰ ਲੱਗ ਰਿਹਾ ਹੈ ਜੋ ਮੈਂ ਮਹਿਸੂਸ ਕਰਨਾ ਵਾ, ਜੋ ਮੈਂ ਫੀਲ ਕੀਤਾ ਹੈ ਜਾਂ ਜੋ ਮੈਂ ਦੇਖਿਆ, ਤੇ ਉਹਨਾਂ ਦੀ ਡਾਇਰੈਕਸ਼ਨ ਕਲੀਅਰ ਨਹੀਂ ਹੈ। ਈਵਨ ਤੁਸੀਂ ਦੇਖ ਲਓ ਕਿ ਸਾਡੇ ਜਿਹੜੇ ਤਜ਼ੀਆਕਾਰ ਹੁੰਦੇ ਨੇ ਜਾਂ ਜਿੰਨੇ ਅਸੀਂ ਬੈਠੇ ਹਾਂ, ਹੁਣ ਸਾਨੂੰ ਵੀ ਇਹ ਨਹੀਂ ਪਤਾ ਕਿ ਜੋ ਗੌਹਰ ਬੈਰਿਸਟਰ ਗੌਹਰ ਸਾਹਿਬ ਜੋ ਗੱਲ ਕਰ ਰਹੇ ਨੇ ਪਾਰਟੀ ਦੀ ਲਾਈਨ ਉਹ ਹੋਵੇ ਜਾਂ ਜਿਹੜੀ ਮੋਹਤਰਮਾ ਅਲੀਮਾ ਖਾਨ ਸਾਹਿਬਾ ਜੋ ਗੱਲ ਕਰਦੀਆਂ ਨੇ ਕਿ ਪਾਰਟੀ ਦੀ ਲਾਈਨ ਉਹ ਵਾਲੀ ਹੈ।
ਸਹੀ। ਜਾਂ ਜਿਹੜੇ ਉਹਨਾਂ ਦੇ ਵਜ਼ੀਰ ਆਲਾ ਨੇ ਜਾਂ ਜਿਹੜੇ ਉਹਨਾਂ ਦੇ ਤਰਜਮਾਨ ਨੇ ਉਹ ਮੁxtਲਿਫ ਟੀਵੀ ਟਾਕ ਸ਼ੋਜ਼ ਦੇ ਵਿੱਚ ਬੈਠ ਕੇ ਜਿਹੜੀ ਗੱਲ ਕਰਦੇ ਨੇ ਕਿ ਪਾਰਟੀ ਲਾਈਨ ਉਹ ਹੈਗੀ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਸਹੀ। ਔਰ ਜਾਂ ਤਹਿਰੀਕ ਤਹਫੁਜ਼ ਆਇਨ ਜਿਸ ਲਾਈਨ ਦੇ ਉੱਤੇ ਚੱਲਦੀ ਹੈ ਜਾਂ ਉਹਨਾਂ ਦੀ ਲੀਡਰਸ਼ਿਪ ਜਾਂ ਜੋ ਕੁਝ ਕਹਿ ਰਹੀ ਹੈ, ਕਿਆ ਉਹ ਲਾਈਨ ਫਾਲੋ ਕੀਤੀ ਜਾਏਗੀ, ਇਹ ਕੋਈ ਨਹੀਂ, ਨੋਬਡੀ ਨੋਜ਼ ਅਬਾਊਟ ਦੈਟ। ਠੀਕ ਹੈ ਨਾ ਜੀ, ਕੋਈ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ। ਬਾਨੀ ਕਨਫਿਊਜ਼ਨ ਦੇ ਨਾਲ ਕੋਈ ਫਾਇਦਾ ਹੋਏਗਾ? ਇਹ ਕਨਫਿਊਜ਼ਨ ਕਿਸੇ ਹੱਦ ਤੱਕ ਉਹ ਸ਼ਾਇਦ ਪੀਟੀਆਈ ਦੀ ਜਿਹੜੀ ਕਿਆਦਤ ਹੈ, ਖਾਸ ਤੌਰ ਤੇ ਇਮਰਾਨ ਖਾਨ ਔਰ ਜਿਹੜੇ ਬਾਹਰ ਬੈਠੇ ਉਹਨਾਂ ਦੇ ਜਿਹੜੇ ਬਾਹਰ ਜੇਲ੍ਹ ਤੇ ਜਾਂ ਮੁਲਕੋਂ ਬਾਹਰ? ਨਹੀਂ, ਮੁਲਕੋਂ ਬਾਹਰ ਜਿਹੜੇ ਬੈਠੇ ਨੇ, ਜਿਹੜੇ ਉਹਨਾਂ ਦੇ ਟਵਿੱਟਰ ਹੈਂਡਲ ਜਿੱਥੋਂ ਜਾਰੀ ਹੁੰਦੇ ਨੇ ਜਾਂ ਉਹਨਾਂ ਦੇ ਮੁxtਲਿਫ ਐਂਕਰਸ ਨੇ ਜਾਂ ਜਿਹੜਾ ਉਹਨਾਂ ਦਾ YouTube ਦੇ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੇ, ਉਹ ਜੋ ਕੁਝ ਬਿਆਨੀਆਂ ਬਣਾ ਰਹੇ ਨੇ ਜਿਹਨੂੰ ਪੀਟੀਆਈ, ਇਸ ਵਾਸਤੇ ਮੈਂ ਗੱਲ ਕਰ ਰਿਹਾ ਕਿ ਉਹ ਉਹਨਾਂ ਦਾ ਹੈ ਕਿਉਂਕਿ ਪੀਟੀਆਈ ਉਹਨਾਂ ਨੂੰ ਡਿਸਓਨ ਨਹੀਂ ਕਰਦੀ। ਪੀਟੀਆਈ ਦੀ ਕਿਆਦਤ ਨੇ ਉਹਨਾਂ ਨੂੰ ਡਿਸਓਨ ਨਹੀਂ ਕੀਤਾ। ਸਹੀ। ਕਿ ਉਹ ਸਾਡਾ ਮੌਕਫ ਨਹੀਂ ਹੈ। ਤੇ ਬਲਕਿ ਤੁਸੀਂ ਬਾਡੀ ਲੈਂਗੁਏਜ ਜਿਹੜੀ ਮੈਨੂੰ ਨਜ਼ਰ ਆਈ ਹੈ ਬੈਰਿਸਟਰ ਗੌਹਰ ਜਾਨ ਦੀ, ਉਹ ਬੜੀ ਮੈਨੂੰ ਤੇ ਇੱਕ ਬੇਬਸੀ ਵਾਲੀ ਜਿਹੜੀ ਉਹਨਾਂ ਨੇ ਕਿਹਾ ਨਾ ਬੀਕ ਦਾ ਲਫ਼ਜ਼ ਉਹਨੇ ਇਸਤੇਮਾਲ ਕੀਤਾ ਮੁਲਾਕਾਤ ਤੇ ਖੁਦਾਰਾ ਤੇ ਅੱਗੇ ਅਸੀਂ ਕਿਵੇਂ ਚੱਲਣਾ ਹੈ ਤੇ ਸਾਡੇ ਉੱਤੇ ਕੁਝ ਸਿਆਸਤ ਦੇ ਵਿੱਚ ਕੁਝ ਰਹਿਮ ਹੋਣਾ ਚਾਹੀਦਾ। ਨੋ ਡਾਊਟ ਰਹਿਮ ਹੋਏਗਾ। ਨਹੀਂ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹ ਇਹ ਤੇ ਡਿਪੈਂਡ ਕਰਦਾ ਕਿ ਤੁਸੀਂ ਜਿਨ੍ਹਾਂ ਵਾਸਤੇ ਭੀਖ ਮੰਗੀ ਜਾ ਰਹੀ ਜਾਂ ਜਿਨ੍ਹਾਂ ਵਾਸਤੇ ਰਿਲੀਫ ਮੰਗਿਆ ਜਾ ਰਿਹਾ ਜਾਂ ਜਿਨ੍ਹਾਂ ਵਾਸਤੇ ਸਟਰਗਲ ਕੀਤੀ ਜਾ ਰਹੀ, ਉਹਨਾਂ ਦਾ ਕੀ ਰਵੱਈਆ ਹੈ ਜਾਂ ਪੋਲੀਟੀਕਲ ਪੈਟਰਨ ਕੀ ਹੈ। ਜਿਹੜੀ ਹੁਣ ਤੱਕ ਮੈਂ ਗੱਲ ਕੀਤੀ ਹੈ ਕਿ ਸਿਆਸੀ ਉਹਨਾਂ ਦੀ ਜਿਹੜੀ ਤਰਜੀਹਾਤ ਨੇ ਉਹ ਸਾਨੂੰ ਕੋਈ ਵਾਜ਼ੇ ਨਜ਼ਰ ਨਹੀਂ ਆਉਂਦੀ, ਨਾ ਹੀ ਉਹਨਾਂ ਦੇ ਕਾਰਕੁਨ ਮੌਜੂਦ ਨੇ। ਕਮ ਅਜ਼ ਕਮ ਲਾਹੌਰ ਦੀ, ਪੰਜਾਬ ਦੀ ਹੱਦ ਤੱਕ ਉਹਨਾਂ ਦੀ ਤਨਜ਼ੀਮ ਦਾ ਕੋਈ ਐਕਟਿਵ ਬੰਦੇ ਸਾਨੂੰ ਨਜ਼ਰ ਨਹੀਂ ਆਉਂਦੇ ਕਿਸੇ ਤਰ੍ਹਾਂ ਵੀ। ਇੱਕ ਮੀਡੀਆ ਦੇ ਉੱਤੇ ਜੇਲ੍ਹਾਂ 'ਚ ਨੇ? ਨਹੀਂ, ਸਾਰੇ ਤੇ ਨਹੀਂ ਜੇਲ੍ਹਾਂ ਦੇ ਵਿੱਚ ਆ, ਜਿਹੜੇ ਵੱਡੇ ਕਾਰਕੁਨਾਂ ਦੀ ਗੱਲ ਕਰ ਰਿਹਾ। ਨਹੀਂ, ਜਿੰਨੇ ਹੁਣ ਥੋੜੇ ਨੇ ਆ ਜਿਹੜੇ ਨਵੇਂ ਸ਼ੇਰ ਭਰਤੀ ਕੀਤੇ ਨੇ ਉਹਨਾਂ ਨੇ, ਟਾਈਗਰਸ, ਜਿਨ੍ਹਾਂ ਦੇ ਵਿੱਚ ਸੁਹੇਲ ਖਾਨ ਅਫਰੀਦੀ ਤੇ ਦੂਸਰੇ ਜਿਹੜੇ ਨੇ ਮੀਨਾ ਕੁਮਾਰੀ, ਉਹ ਕੇਪੀ ਦੀ ਹੱਦ ਤੱਕ ਮਾਮਲਾ ਨੂੰ ਦੇਖ ਰਹੇ ਨੇ। ਉਹ ਇੱਧਰ ਵੀ ਤੇ ਆਏ ਨੇ ਨਾ। ਤੇ ਕਹਿਣ ਦਾ ਮਕਸਦ ਹੈਗਾ ਕਿ ਕਾਰਕੁਨ ਤੇ ਸਾਰੇ ਜੇਲ੍ਹ 'ਚ ਨਹੀਂ ਨਾ ਹੈ, ਉਹ ਤੇ ਲੀਡਰ ਨੇ, 8 ਨੇ, 10 ਨੇ, 12 ਨੇ, ਜਿੰਨੇ ਵੀ ਨੇ, ਤੇ ਅੱਧੇ ਉਹਨਾਂ ਦੇ ਵੈਸੇ ਛੱਡ ਕੇ ਨਵੇਂ ਆ ਗਏ। ਤੇ ਗੱਲ ਦਾ ਮਕਸਦ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਕਿ ਅਗਰ ਅਲੀਮਾ ਖਾਨ ਸਾਹਿਬਾ ਨੇ ਪਾਰਟੀ ਦੇ ਮਾਮਲਾਤ ਨੂੰ ਚਲਾਉਣਾ ਹੈ ਤੇ ਕਮ ਸੇ ਕਮ ਕਾਰਕੁਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਬੈਰਿਸਟਰ ਗੌਹਰ ਸਾਹਿਬ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਜੀ ਇਨਡਾਇਰੈਕਟਲੀ ਜਾਂ ਡਿਫੈਕਟੋ ਪਤਾ ਹੋਣਾ ਹੋਰ ਚੀਜ਼ ਹੈ। ਡਿਫੈਕਟੋ ਤੇ ਮੈਂ ਵੀ ਕਈ ਦਫਾ ਕਹਿ ਚੁੱਕਿਆ ਹਾਂ ਕਿ ਡਿਫੈਕਟੋ ਤੌਰ ਤੇ ਅਲੀਮਾ ਖਾਨ ਸਾਹਿਬਾ ਪਾਰਟੀ ਦੇ ਉੱਤੇ ਸਭ ਦੇ ਉੱਤੇ ਉਹਨਾਂ ਦਾ ਜ਼ਿਆਦਾ ਹੈਵੀ ਹੈ, ਹੋਲਡ ਹੈ। ਤੇ ਲੇਕਿਨ ਇੱਕ ਜਿਹੜਾ ਡੀਜੋਰ ਇੱਕ ਉਹਨਾਂ ਦਾ ਐਲੀਮੈਂਟ ਹੈ ਉਹ ਤੇ ਸਾਹਮਣੇ ਹੋਣਾ ਚਾਹੀਦਾ ਨਾ, ਸਭ ਨੂੰ ਪਤਾ ਹੋਣਾ ਚਾਹੀਦਾ। ਇਸ ਤਰੀਕੇ ਦੇ ਨਾਲ ਪਾਰਟੀਆਂ ਨਹੀਂ ਚੱਲਣਗੀਆਂ, ਨਾ ਸਟਰਗਲ ਹੋਏਗੀ। ਅਗਰ ਉਹ ਸਟਰੀਟ ਮੂਵਮੈਂਟ ਕਰਨਾ ਚਾਹ ਰਹੇ ਨੇ ਤੇ ਸਟਰੀਟ ਮੂਵਮੈਂਟ ਇਸ ਤਰ੍ਹਾਂ ਥੋੜਾ ਹੋਣੀ ਹੈ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ ਚੇਅਰਮੈਨ ਨੇ, ਬੈਰਿਸਟਰ ਗੌਹਰ ਨੇ ਤੇ ਵਾਜ਼ੇ ਤੌਰ ਤੇ ਕਿਹਾ ਕਿ ਉਹ ਤੇ ਉਹਨਾਂ ਦਾ ਆਪਣਾ ਮਰਜ਼ੀ ਦੇ ਨਾਲ ਆਏ ਨੇ, ਪਾਰਟੀ ਨੂੰ ਤੇ ਕੋਈ ਪਤਾ ਨਹੀਂ, ਨਾ ਸਾਨੂੰ ਕੋਈ ਪਤਾ। ਉਹ ਤਾਂ ਕਹਿ ਰਹੇ ਕਿ ਸਟਰੀਟ ਮੂਵਮੈਂਟ ਦਾ ਆਗਾਜ਼ ਹੋ ਚੁੱਕਿਆ ਹੈ, ਉਹ ਪਤਾ ਨਹੀਂ ਕਿੱਥੇ ਹੋਇਆ। ਤੇ ਉਹ ਤਾਂ ਕਹਿੰਦੇ ਨਾ ਗਲੀਆਂ ਹੋ ਜਾਣ ਸੁੰਜੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਤੇ ਉਹ ਤੇ ਫਿਲਹਾਲ ਤੇ ਸਾਨੂੰ ਕੋਈ ਨਹੀਂ ਨਜ਼ਰ ਆ ਰਿਹਾ ਕਿ ਲਿਬਰਟੀ ਤੁਸੀਂ ਸਾਰੇ ਰਸਤੇ ਬੰਦ ਕਰਤੇ ਚੋਰ ਸਾਹਿਬ। ਉਹ ਕਹਿੰਦੇ ਨੇ ਕਿ ਰਸਤੇ ਬੰਦ ਕੀਤੇ, ਅਸਲੀ ਕਾਰਕੁਨ ਨਹੀਂ ਆਏ। ਹਾਂ, ਨਹੀਂ, ਗੱਲ ਤੁਸੀਂ ਦੇਖੋ ਕਿ ਉਹਨਾਂ ਦਾ ਜਿਹੜਾ ਸ਼ੈਡਿਊਲ ਅਸੀਂ ਮੱਦੇਨਜ਼ਰ ਰੱਖਦੇ ਹਾਂ, ਉਸ ਦੌਰੇ ਦੇ ਵਿੱਚ ਉਹਨਾਂ ਨੇ ਕੋਈ ਜਲਸਾ ਨਹੀਂ ਰੱਖਿਆ, ਨਾ ਹੀ ਕਿ ਉੱਥੇ ਕੋਈ ਲਿਬਰਟੀ ਚੌਕ ਦੇ ਵਿੱਚ ਉਹਨਾਂ ਨੇ ਕੋਈ ਜਲਸੇ ਦਾ ਕੋਈ ਐਲਾਨ ਕੀਤਾ ਸੀ ਕਿ ਜੀ ਹਮਨੇ ਜਲਸਾ ਕਰਨਾ, ਕਿਉਂਕਿ ਕੋਈ ਗਵਰਨਮੈਂਟ ਨੂੰ ਨਹੀਂ ਸੀ ਪਤਾ। ਤੇ ਅਗਰ ਉਹ ਉੱਥੇ ਆਏ ਨੇ ਤੇ ਕੋਈ ਉਹਨਾਂ ਦੀ ਨਾਲ ਸਿਕਿਉਰਿਟੀ ਸੀ, ਉਹਨਾਂ ਦੇ ਆਪਣੇ ਨਾਲ ਜਿਹੜੀ ਕੇਪੀ ਤੋਂ ਸਿਕਿਉਰਿਟੀ ਆਈ ਸੀ ਤੇ ਉਹ ਵੀ ਕੋਈ 70-80 ਬੰਦੇ, 100-200 ਬੰਦਾ ਤੇ ਉਹ ਸੀ। ਤੇ ਜਿਹੜੀ ਪੰਜਾਬ ਗਵਰਨਮੈਂਟ ਦੀ ਸਿਕਿਉਰਿਟੀ ਸੀ ਉਹ ਉਹਨਾਂ ਦੇ ਨਾਲ ਸੀ, ਕਿਉਂਕਿ ਉਹਨਾਂ ਨੇ ਕੋਈ ਜਲਸਾ ਨਹੀਂ ਸੀ ਕਰਨਾ। ਉਹ ਤੇ ਬਤੌਰੇ ਵਜ਼ੀਰ ਆਲਾ ਉਹਨਾਂ ਦੇ ਨਾਲ ਉਹ ਲੱਗੇ ਸਨ। ਤੇ ਉੱਥੇ ਅਗਰ ਕਿਸੇ ਨੂੰ ਕੋਈ ਖੁਦਾ ਨਾ ਖਾਸਤਾ ਨੁਕਸਾਨ ਪਹੁੰਚ ਜਾਵੇ ਤੇ ਉਹ ਤੇ ਦੁਕਾਨਾਂ ਤੇ ਬੰਦ ਕਰਾਉਣੀਆਂ ਪੈਂਦੀਆਂ ਨੇ। ਜਾਂ ਤੇ ਉਹ ਕਹਿੰਦੇ ਨੇ ਕਿ ਅਸੀਂ ਅਵਾਮੀ ਮੂਵਮੈਂਟ ਤੇ ਆਏ ਹਾਂ, ਅਸੀਂ ਜਲਸਾ ਕਰਨਾ ਹੈ, ਤੇ ਪਾਰਟੀ ਐਲਾਨ ਕਰਦੀ ਉਹਨਾਂ ਦੀ ਪਾਰਟੀ। ਉਹਨਾਂ ਨੇ ਜਿਹੜਾ ਖਤ ਵੀ ਲਿਖਿਆ ਉਹ ਬਤੌਰੇ ਵਜ਼ੀਰ ਆਲਾ ਲਿਖਿਆ। ਉਹ ਤੇ ਜਿਸਲੇ ਉਹਨਾਂ ਨੇ ਬਤੌਰੇ ਵਜ਼ੀਰ ਆਲਾ ਆਉਣਾ ਸੀ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਤੇ ਹੋਣੀ ਸੀ। ਇਹ ਤੇ ਹੋ ਹੀ ਨਹੀਂ ਸਕਦਾ ਕਿ ਸਿਕਿਉਰਿਟੀ ਨਾ ਹੋਵੇ। ਉਹਨਾਂ ਦੇ ਰੂਟ ਲੱਗਣੇ ਸਨ, ਉਹ ਸਾਰਾ ਕੁਝ ਉਹਨਾਂ ਦਾ ਹੋਣਾ ਸੀ। ਉਹਨੂੰ ਐਜ਼ ਅ ਪੋਲੀਟੀਸਾਈਜ਼ ਉਹਨੂੰ ਕਰਨ ਤੋਂ ਇੱਕ ਅਲੱਗ ਚੀਜ਼ ਹੈ। ਲੇਕਿਨ ਪਿਸ਼ਾਵਰ ਹਾਈ ਕੋਰਟ ਦਾ ਜਿਹੜਾ ਫੈਸਲਾ ਵੀ ਸੀ ਕਿ ਜਿਹੜਾ ਸਰਕਾਰੀ ਵਸਾਇਲ ਨੇ ਉਹ ਇਸਤੇਮਾਲ ਕਰਨ ਦਾ ਉਹਨਾਂ ਨੇ ਮਨਾ ਕੀਤਾ ਸੀ ਸਿਆਸੀ ਵਾਲੇ ਨਾਲ। ਹਾਂ,
ਲੇਕਿਨ ਇਹ ਸਰਕਾਰੀ ਵਸਾਇਲ ਇਸਤੇਮਾਲ ਨਹੀਂ ਸਰਕਾਰੀ ਵਸਾਇਲ ਉਹਨਾਂ ਨੇ ਇਸਤੇਮਾਲ ਕੀਤੇ ਨੇ, ਸਰਕਾਰੀ ਗੱਡੀਆਂ ਤੇ ਆਏ ਨੇ, ਲੇਕਿਨ ਉਹ ਬਤੌਰ ਵਜ਼ੀਰ ਆਲਾ ਆ ਗਏ ਔਰ ਉਹਨਾਂ ਨੇ ਆਪਣੇ ਅੰਦਰ ਤੇ ਇਹੋ ਹੀ ਕਿਹਾ ਕਿ ਅਸੀਂ ਆਪਣੀ ਆਪੋਜੀਸ਼ਨ ਲੀਡਰ ਨੂੰ, ਆਪੋਜੀਸ਼ਨ ਲੋਕਾਂ ਨੂੰ ਮਿਲਣਾ ਅਸੈਂਬਲੀ ਦੇ ਅੰਦਰ। ਯਾਨੀ ਤੁਸੀਂ ਉਹਨਾਂ ਦੀ ਇਹ ਦੇਖੋ ਨਾ ਹੁਸ਼ਿਆਰੀ ਕਿ ਦੌਰਾ ਸਰਕਾਰੀ ਠੀਕ ਹੈ ਕਿ ਅਸੀਂ ਆਪੋਜੀਸ਼ਨ ਲੀਡਰਾਂ ਨੂੰ, ਆਪਣਿਆਂ ਨੂੰ, ਐਮਪੀਜ਼ ਨੂੰ ਮਿਲਣਾ ਜਿਹੜੇ ਅਸੈਂਬਲੀ ਦੇ ਵਿੱਚ ਹੀ ਮੁਲਾਕਾਤ ਹੋਣੀ ਹੈ। ਸਿਕਿਉਰਿਟੀ ਤਾਂ ਹੋਣੀ ਹੈ, ਕੋਈ ਜਲਸਾ ਤੇ ਹੈ ਨਹੀਂ, ਨਾ ਪਬਲਿਕ ਮੀਟਿੰਗ ਹੈ ਕੋਈ। ਤੇ ਹੁਣ ਅਗਰ ਇੱਕ ਸਰਕਾਰੀ ਮਹਿਮਾਨ ਹੈ ਉਹ ਫੂਡ ਸਟਰੀਟ ਜਾ ਕੇ ਖਾਣਾ ਖਾਣ ਵਾਸਤੇ ਚਲਾ ਜਾਂਦਾ, ਅਵਲ ਤੇ ਵੈਸੇ ਹੀ ਅਲਾਉ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਖਾਣੇ ਦਾ ਤੇ ਕੋਈ ਅਰੇਂਜਮੈਂਟ ਹੋਣਾ ਚਾਹੀਦਾ ਨਾ ਜਿੱਥੇ ਬੈਠ ਕੇ ਉਹਨਾਂ ਨੇ। ਉਹ ਵੈਸੇ ਮੈਨੂੰ ਤਾਂ ਯਾਦ ਆ ਗਿਆ ਜੋ ਸਾਹਿਬ ਪੰਜਾਬ ਅਸੈਂਬਲੀ ਹਾਂ ਦਾ ਉਹ ਖਬਰ ਜਨਾਬ ਦੀ ਨਜ਼ਰ ਚੋਂ ਗੁਜ਼ਰੀ ਹੋਏਗੀ। ਬਿਲਕੁਲ, ਉਹ ਜਿਹੜੀ 1 ਅਰਬ ਰੁਪਇਆ ਜਨਾਬ ਉਹਨਾਂ ਨੇ, ਤੁਸੀਂ ਨੈਗੇਟਿਵ ਲੱਭਣਾ ਨਾ ਸਾਡੀ ਅਸੈਂਬਲੀ ਦੇ ਉੱਤੇ, ਤੁਸੀਂ ਲੱਭਣਾ ਨਹੀਂ ਨੈਗੇਟਿਵ ਨਹੀਂ ਲੱਭਿਆ ਕਿ ਦੇਖੋ 15 ਇਜਲਾਸ ਹਾਂ ਮੁਲਤਵੀ ਹੋਏ ਨੇ ਇਸ ਲਈ ਕਿ ਜਨਾਬ ਕੋਰਮ ਪੂਰਾ ਨਹੀਂ ਹੋਇਆ। ਇੱਕ ਤੇ ਸੈਸ਼ਨ ਤੇ 7 ਕਰੋੜ ਖਰਚਾ ਆਂਦਾ। ਹਾਂ ਅਗਰ ਉਹਨਾਂ ਦੀ ਕੈਲਕੂਲੇਸ਼ਨ ਕਰੋ TADA ਲਿਆ ਤੁਸੀਂ ਹਾਜ਼ਰੀਆਂ ਹਿਸਾਬ ਪੂਰੀਆਂ ਬਹੁਤ ਨੇ ਕਰਦੇ ਹੋ। ਤੇ 1 ਅਰਬ ਸਾਡੀ ਤੋਂ ਜਿਹੜੀ ਜ਼ਿਆਦਾ ਪੰਜਾਬ ਨੁਕਸਾਨ ਦੀ ਹੋ ਲਾਹੌਰ ਗਿਆ। ਦੀ ਆਵਾਮ ਹੈ ਨਾ, ਇਹ ਬੜਾ ਹਿਸਾਬੀ ਕਿਤਾਬੀ ਹੋ ਗਏ ਨੇ, ਤੁਹਾਡੇ ਨੁਮਾਇੰਦੇ ਨੇ, ਤੁਹਾਡੇ ਦੁੱਖ ਦਰਦ ਦੀ ਆਵਾਜ਼ ਚੁੱਕਦੇ ਨੇ ਅਸੈਂਬਲੀ ਦੇ ਅੰਦਰ, ਤੇ ਉੱਥੇ ਚਾਹਾਂ ਵੀ ਪੀਂਦੇ ਨੇ, ਤੇ ਉਹ ਫਿਰ ਤੁਹਾਨੂੰ ਚਾਹਾਂ ਪਿਆਣੀਆਂ ਔਰ ਉਹ ਹਾਜ਼ਰੀ ਲਾ ਕੇ ਨਿਕਲ ਜਾਂਦੇ ਨੇ, ਜਿਵੇਂ ਸਕੂਲਾਂ ਦੇ ਬੱਚੇ ਨਹੀਂ ਤਿਆਰ ਹੁੰਦੇ ਹਾਂਜੀ ਆਂਦੇ ਸਨ ਤੇ ਹਾਜ਼ਰੀ ਲਾ ਕੇ ਫੁੱਟ ਜਾਂਦੇ ਸਨ। ਇਹ ਸਾਡੇ ਐਮਪੀਜ਼ ਦਾ ਵੈਸੇ ਅਸੂਲਨ, ਮੈਂ ਇਸ ਚੀਜ਼ ਦਾ ਹੱਕ 'ਚ ਹਾਂ, ਆਪਣੇ ਜਿਹੜੇ ਐਮਪੀਜ਼ ਨੇ ਇਹ ਆਪਣੇ ਆਪ ਨੂੰ ਮੈਂਬਰ ਕੌਮੀ ਅਸੈਂਬਲੀ ਨਾ ਸਮਝਣ ਨੇ, ਲੈਜਿਸਲੇਚਰ ਹੈਗੇ ਨੇ, ਇਹਨਾਂ ਨੂੰ ਕਾਨੂੰਨ ਸਾਜ਼ੀ ਵਾਸਤੇ ਤੁਸੀਂ ਆਉਂਦੇ ਹੋ। ਜੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਤੇ ਤੁਸੀਂ ਵੈਸੇ ਹੀ ਲਿਖ ਦਿਓ ਜੀ ਅਸੀਂ ਨਹੀਂ ਆਣਾ, ਤੇ TADA ਨਾ ਲਿਆ ਕਰੋ, ਤੇ ਤੁਸੀਂ ਹਾਜ਼ਰੀ ਲਾਉਂਦੇ ਹੋ ਨਿਕਲ ਜਾਂਦੇ ਹੋ, ਤੇ ਕਿੱਡੇ ਸ਼ਰਮ ਦੀ ਗੱਲ ਹੈਗੀ। ਤੁਸੀਂ ਬਾਲ ਥੋੜਾ ਉਂਝ ਤੁਸੀਂ ਕਾਟਨ ਦੇ ਸੂਟ ਪਾਏ ਹੁੰਦੇ ਨੇ ਤੇ ਡੇਰੇ ਚਲਾ ਰਹੇ ਹੁੰਦੇ ਹੋ, ਤੇ ਇੱਥੇ ਤੁਸੀਂ ਚੰਦ ਹਜ਼ਾਰ ਰੁਪਏ ਦਾ ਜਿਹੜਾ ਨਾ TADA ਇਹ ਤੁਸੀਂ ਲੈਣ ਵਾਸਤੇ ਹਾਜ਼ਰੀ ਲਾ ਕੇ ਨਿਕਲ ਜਾਂਦੇ ਹੋ। ਇਹ ਸ਼ਰਮ ਦੀ ਗੱਲ ਹੈ। ਸਾਡੇ ਅਵਾਮੀ ਨੁਮਾਇੰਦਿਆਂ ਨੂੰ ਇਹਦੇ ਤੇ ਕਰਨਾ ਚਾਹੀਦਾ, ਔਰ ਬਤੌਰ ਮੁਸਲਿਮ ਲੀਗ ਔਰ ਦੇ ਸਦਰ ਦੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਔਰ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੂੰ ਵੀ ਕਿ ਜਦੋਂ ਵੀ ਇਜਲਾਸ ਹੋਵੇ ਇਹਨਾਂ ਦੀਆਂ ਹਾਜ਼ਰੀਆਂ ਜਿੱਥੇ ਚੈੱਕ ਹੁੰਦੀਆਂ ਨੇ, ਤੇ ਫਿਰ ਨਾਲ ਹੈ ਵੀ ਇਹਨਾਂ ਦੀ ਐਗਜ਼ਿਟ ਵੀ ਚੈੱਕ ਕਰੋ ਕਿ ਇਹਨਾਂ ਨੇ ਅਸੈਂਬਲੀ ਨੂੰ ਟਾਈਮ ਪੂਰਾ ਦਿੱਤਾ ਹੈ ਕਿ ਨਹੀਂ ਦਿੱਤਾ। ਆਵਾਮ ਇਹਨਾਂ ਨੂੰ ਪੈਸੇ ਦੇ ਰਹੀ ਹੈ, ਸਾਹਿਬ ਉਹ ਇਹ ਕੋਈ ਇਹਨਾਂ ਦੇ ਆਪਣੇ ਕਮਾਏ ਪੈਸੇ ਨਹੀਂ ਹੈਗੇ। ਬਿਲਕੁਲ ਠੀਕ ਹੈ। 15 ਜਿਹੜੇ ਇਜਲਾਸ ਨੇ ਨਾ ਉਹ ਮੁਲਤਵੀ ਇਸ ਲਈ ਹੋਏ ਕਿ ਕੋਰਮ ਪੂਰਾ ਕੋਰਮ ਨਹੀਂ ਪੂਰਾ ਹੋਇਆ। ਨਹੀਂ ਹੋਇਆ। ਇਹਦਾ ਮਤਲਬ ਹੈ ਹਾਜ਼ਰੀਆਂ ਲੱਗੀਆਂ ਨੇ, ਉਹ ਨਿਕਲ ਗਏ ਨੇ। ਤੇ ਇਲਜ਼ਾਮ ਜਿਹੜੇ ਨੇ ਇੱਥੇ ਆਪੋਜੀਸ਼ਨ ਨੂੰ ਦਿੰਦੇ ਨੇ ਜੀ, ਉਹ ਨਿਸ਼ਾਨਦੇਹੀ ਕਰ ਦਿਓ ਵੀ ਠੀਕ ਹੈ, ਤੁਹਾਡੀ ਆਪੋਜੀਸ਼ਨ ਨੇ ਨਿਸ਼ਾਨਦੇਹੀ ਨਹੀਂ ਕਰਨੀ, ਇਹਦੇ 'ਚ ਤੇ ਮੈਂ ਹਮਾਇਤ ਕਰਾਂਗਾ ਕਿ ਤੁਹਾਡੇ ਜਿਹੜੇ ਸਾਡੇ ਤਰਜ਼ੇ ਅਮਲ ਹੈ, ਸਾਡੇ ਆਵਾਮ ਦੇ ਜਿਹੜੇ ਮੁੰਤਖਬ ਨੁਮਾਇੰਦੇ ਸੋ ਕਾਲਡ ਜਿਹੜੇ ਨੇ ਰਿਪਰੈਜ਼ੈਂਟੇਟਿਵ ਹੈਗੇ ਨੇ, ਇਹਨਾਂ ਨੂੰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਾ ਪਏਗਾ। ਤੁਸੀਂ ਜਿਹੜੇ ਨਾ ਇਹ ਕੋਈ ਹੁਣੇ ਪੁਰਾਣਾ ਅੰਗਰੇਜ਼ ਦਾ ਦੌਰ ਨਿਕਲ ਗਿਆ ਜਦੋਂ ਅਸੀਂ ਤਾਜ ਦੀ ਸਿਰਫ ਖਿਦਮਤ ਕਰਨੀ ਹੁੰਦੀ ਸੀ, ਤੁਸੀਂ ਆਵਾਮ ਦੇ ਨੁਮਾਇੰਦੇ ਹੋ, ਤੇ ਤੁਸੀਂ ਅਗਰ ਅਸੈਂਬਲੀ ਦੇ ਵਿੱਚ ਆਏ ਹੋ ਤੇ ਇੱਥੇ ਪੂਰਾ ਟਾਈਮ ਦੇਵੋ। ਤੁਸੀਂ ਕੈਫੇਟੇਰੀਆ ਦੇ ਵਿੱਚ ਬਹਿ ਕੇ ਉੱਥੇ ਵੀ ਤੁਸੀਂ ਮੁਫਤਾ ਲਾ ਰਹੇ ਹੁੰਦੇ ਹੋ, ਤੇ ਹਰ ਪਾਸੇ ਤੇ ਇਹ ਤਰੀਕਾਕਾਰ ਨਹੀਂ ਚੱਲੇਗਾ। ਇਹ ਆਉਣ ਵਾਲਾ 2026 ਜਿਹੜਾ ਹੈ ਨਾ, ਉਹ ਇਹਨਾਂ ਦੇ ਵੀ ਮੁਹਾਸਬੇ ਦਾ ਸਾਲ ਮੈਨੂੰ ਲੱਗਦਾ ਹੋਏਗਾ, ਹੋਣਾ ਚਾਹੀਦਾ। ਮਿਡਲ ਕਲਾਸ ਨੂੰ ਇਹਦੇ ਤੇ ਸੋਚਣਾ ਚਾਹੀਦਾ। ਤੇ ਬਾਕੀ PTI ਦੀ ਰਹਿ ਗਈ, ਤੁਹਾਨੂੰ ਮੈਂ ਦੱਸ ਦਿੱਤਾ ਕਿ ਉਹਨਾਂ ਨੂੰ ਕੋਈ ਇਹ ਸਾਲ ਸਜ਼ਾਵਾਂ ਦਾ ਹੋਣਾ। ਅੱਛਾ, ਹੁਣ ਫਿਰ ਦੇਖੋ ਜੀ 26 ਸਜ਼ਾਵਾਂ ਦਾ ਹੋਣਾ। ਖਾਨ ਸਾਹਿਬ ਦੀਆਂ ਸਜ਼ਾਵਾਂ ਵੀ ਅੱਗੇ ਪਈਆਂ ਨੇ, 9 ਮਈ ਦੀਆਂ ਪਈਆਂ ਨੇ, ਤੇ ਉਹਨਾਂ ਵਾਸਤੇ ਤੇ ਅਗਰ ਮੈਂ ਬਤੌਰ ਐਡਵਾਈਸ ਕਰਨੀ ਤਾਂ ਨਹੀਂ ਚਾਹੀਦੀ, ਨਾ ਅਸੀਂ ਐਡਵਾਈਸ ਕਰਨ ਵਾਸਤੇ ਬੈਠੇ ਹਾਂ ਇੱਥੇ, ਐਨਾਲਿਸਿਸ ਕਰਨਾ। ਲੇਕਿਨ PTI ਦੀ ਕਿਆਦਤ ਵਾਸਤੇ ਅਸੀਂ ਇਹ ਕਹਾਂਗੇ ਕਿ ਤੁਸੀਂ ਆਪਣੇ ਆਪ ਸੀਰੀਅਸ ਹੋਵੋ, ਸਿਆਸਤ ਨੂੰ ਸਿਆਸਤ ਸਮਝ ਕਰਕੇ ਕਰੋ, ਗਾਲਮ ਗਲੂਚ ਦੇ ਉੱਤੇ ਤੇ ਇੱਕ ਹੱਟ ਦਰਮੀ ਦੇ ਉੱਤੋਂ ਨਿਕਲੋ। ਅਗਰ ਤੁਸੀਂ ਇਹਦੇ ਤੋਂ ਨਾ ਨਿਕਲੇ ਤੇ ਤੁਹਾਡੇ ਵਾਸਤੇ 26 ਦਾ ਸਾਲ 25 ਦੇ ਨਾਲ ਵੀ ਬਹੁਤ ਜ਼ਿਆਦਾ ਮੁਸ਼ਕਲ ਮੈਨੂੰ ਨਜ਼ਰ ਆ ਰਿਹਾ। ਇਹ ਤਾਂ ਮੈਂ ਤੁਹਾਡੇ ਤੁਸੀਂ ਤਾਂ ਮਸ਼ਵਰਾ ਵੀ ਨਾਲ ਦੇ ਦਿੱਤਾ, ਲੇਕਿਨ ਮਸ਼ਵਰਾ ਦਿੱਤਾ ਕਿਉਂਕਿ ਬਹਰਹਾਲ ਇੱਕ ਸਾਡੀ ਸਿਆਸੀ ਜਮਾਤ ਹੈ, ਸਿਆਸੀ ਲੀਡਰ ਨੇ, ਸਾਡਾ ਕੰਮ ਥੋੜਾ ਜਿਹਾ ਉਹਨਾਂ ਨੂੰ ਆਪਣੇ ਤੌਰ ਤੇ ਦੱਸਣਾ, ਅੱਗੇ ਮੰਨਣਾ ਨਾ ਮੰਨਣਾ ਇਹ ਉਹਨਾਂ ਦੀ ਆਪਣੀ। ਵੈਸੇ ਮੰਨਦੇ ਕੋਈ ਨਹੀਂ ਐਸੇ ਨਾ ਮੰਨਣ। ਬੈਰਿਸਟਰ ਗੌਰ ਨੇ ਕਿਹਾ ਵੀ ਨਾ ਕਿ ਸਾਡੇ ਆਪਣੇ ਲੋਕ ਅਸੀਂ ਤੇ ਕਹਿਣਾ ਉਹਨਾਂ ਨੂੰ ਕਿ ਵੀ ਤੁਸੀਂ ਸਿਆਸਤ ਜਿਹੜੇ ਬਾਹਰ ਦੇਖ ਰਹੇ ਨੇ ਉਹ ਤੁਹਾਡੇ ਵਾਸਤੇ ਨੁਕਸਾਨ ਦੇਖ ਰਹੇ ਨੇ, ਫਾਇਦਾ ਨਹੀਂ। ਯਾਨੀ ਉਹਨਾਂ ਨੂੰ ਕਹਿ ਦੇ ਕਿ ਉਹ ਇੰਤਸ਼ਾਰ ਨੂੰ ਬ੍ਰੇਕ ਲਾਣ ਤੇ ਮੈਂ ਵੀ ਬ੍ਰੇਕ ਲੈ ਲਾਂ। ਹਾਂ, ਤੁਸੀਂ ਬ੍ਰੇਕ ਲਾਓ, ਇੰਤਸ਼ਾਰ ਨਹੀਂ ਫਲਾਣਾ, ਨਾ ਕੱਪ ਤੋੜਨਾ। ਨਹੀਂ ਨਹੀਂ, ਤੁਹਾਡਾ ਪਤਾ ਕੋਈ ਨਹੀਂ, ਗੁੱਸੇ ਦਾ ਅਸੀਂ ਬੜੇ ਪੁਰਅਮਨ ਲੋਕ ਹਾਂ ਚੋਈ ਸਾਹਿਬ। ਚਲੋ ਅੱਛੀ ਗੱਲ ਹੈ। ਨਾਜ਼ਰੀਨ, ਚੋਈ ਸਾਹਿਬ ਦੇ ਮੁਤਾਬਕ ਹੈ ਜਿਹੜਾ ਸਾਲ ਹੈ 2026 ਇਹ PTI ਵਾਸਤੇ ਮਜ਼ੀਦ ਮੁਸ਼ਕਲਾਂ ਦਾ ਸਾਲ ਹੋਏਗਾ, ਔਰ ਨਾਲ ਉਹਨਾਂ ਮਸ਼ਵਰਾ ਵੀ ਦੇ ਦਿੱਤਾ ਕਿ ਬਈ ਠੀਕ ਹੋ ਜਾਓ ਤੇ ਸਿਆਸੀ ਤਰੀਕੇ ਨਾਲ ਅਗਰ ਮਾਮਲਾ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹਦੇ 'ਚ ਕੁਝ ਬਿਹਤਰੀ ਦੀ ਗੁੰਜਾਇਸ਼ ਮੌਜੂਦ ਹੈ। ਬਹਰਹਾਲ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਪਾਕਿਸਤਾਨ ਇੰਡੀਆ ਦੇ ਹਵਾਲੇ ਨਾਲ।
ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ, ਬੰਗਲਾਦੇਸ਼ ਦੇ ਵਿੱਚ ਭਾਰਤੀ ਵਜ਼ੀਰ ਖਾਰਜਾ ਜੇ ਸ਼ੰਕਰ ਖੁਦ ਚੱਲ ਕੇ ਆਏ ਤੇ ਉਹਨਾਂ ਨੇ ਸਾਡੇ ਜੋ ਸਪੀਕਰ ਕੌਮੀ ਅਸੈਂਬਲੀ ਅਯਾਜ਼ ਸਾਦਿਕ ਨਾਲ ਮੁਸਾਫਾ ਕੀਤਾ। ਇਹ ਇੱਕ ਪੂਰੀ ਦੁਨੀਆ ਵਾਸਤੇ ਵੀ ਤੇ ਪਾਕਿਸਤਾਨ ਵਾਸਤੇ, ਇੰਡੀਆ ਦੇ ਵੀ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀ ਇੱਕ ਬੜੀ ਅਨਯੂਜੂਅਲ ਦੀ ਚੀਜ਼ ਸੀ, ਕਿਉਂਕਿ ਇਸ ਤੋਂ ਪਹਿਲੇ ਅਸੀਂ ਦੇਖਿਆ ਕਿ ਕ੍ਰਿਕਟ ਟੀਮ ਜਿਹੜੀ ਉਹਨੂੰ ਵੀ ਆਪਸ 'ਚ ਹੱਥ ਮਿਲਾਉਣ ਤੋਂ ਜਿਹੜਾ ਪਾਕਿਸਤਾਨ ਕ੍ਰਿਕਟ ਟੀਮ ਨਾਲ ਮਨਾ ਕੀਤਾ ਗਿਆ ਸੀ ਇੰਡੀਆ ਦੀ ਤਰਫੋਂ, ਤੇ ਉਹਨਾਂ ਨੇ ਟਰੋਫੀ ਜਿਹੜੀ ਉਹ ਸਿਰਫ ਐਸੇ ਲਈ ਨਹੀਂ ਸੀ ਲਈ ਕਿ ਜਨਾਬ ਚੇਅਰਮੈਨ ਜਿਹੜੇ ਨੇ ਉਹ ਪਾਕਿਸਤਾਨ ਤੋਂ ਤਾਲੁਕ ਹੈ। ਬਹਰਹਾਲ ਹੈ ਹੁਣ ਕੀ ਇੰਡੀਆ ਜਿਹੜਾ ਵੇ ਉਹ ਆਪਣੀ ਜਿਹੜੀ 2025 ਚ ਉਹਦੀ ਇੰਨੀ ਸੁਬਕੀ ਹੋਈ ਹੈ ਦੁਨੀਆ ਭਰ ਦੇ ਵਿੱਚ, ਔਰ ਪਾਕਿਸਤਾਨ ਨੇ ਜਿਸ ਤਰੀਕੇ ਨਾਲ ਉਹਨੂੰ ਹਰ ਮਹਾਸ ਤੇ ਚਾਰੋਂ ਸ਼ਾਨਚਿਤ ਕੀਤਾ ਤੇ ਕਿ ਉਹਦੀ ਵਜ੍ਹਾ ਤੋਂ ਇੰਡੀਆ ਨੂੰ ਆਪਣੀ ਪਾਲਿਸੀ ਬਦਲ ਲਈ ਹੈ ਕਿ ਆਪ ਚੱਲ ਕੇ ਆਏ ਨੇ ਤੇ ਉਹਨਾਂ ਨੇ ਮੁਸਾਫਾ ਕੀਤਾ ਜਨਾਬ ਸਾਡੇ ਸਪੀਕਰ ਕੌਮੀ ਅਸੈਂਬਲੀ ਦੇ ਨਾਲ। ਤੇ ਚੋਏ ਸਾਹਿਬ ਕੋਲ ਪੁੱਛਣਾ ਹੈ ਕਿ ਇਹਦੇ ਚ ਗੂੜੀ ਗੱਲ ਕੀ ਹੈ। ਚੋਏ ਸਾਹਿਬ, ਇਹ ਕਿਸ ਤਰ੍ਹਾਂ ਦੇਖ ਰਹੇ ਹੋ? ਬਹਰਹਾਲ ਦੇਖੋ, ਇੱਕ ਬਤੌਰੇ ਜਿਹੜਾ ਜੈਸਚਰ ਹੈਗਾ ਉਹ ਤੇ ਇੱਕ ਪੋਜ਼ਿਟਿਵ ਜੈਸਚਰ ਲੱਗਿਆ ਹੈ। ਉਹਦੇ ਬਿਹਾਈਂਡ ਦੀ ਸੀਨ ਕੀ ਚੀਜ਼ਾਂ ਸਨ, ਉਹ ਸਾਨੂੰ ਜਿਹੜੀ ਗੈਸ ਹੁੰਦਾ ਹੈ ਜਿਹੜਾ ਚੀਜ਼ਾਂ ਉਹ ਇਹ ਹੁੰਦੀਆਂ ਨੇ ਕਿ ਇੰਡੀਅਨ ਜਿਹੜੀ ਇਸਟੈਬਲਿਸ਼ਮੈਂਟ ਹੈ ਜਾਂ ਜਿਹੜੀ ਉਹਨਾਂ ਦੇ ਪਾਲਿਸੀ ਮੇਕਰਸ ਨੇ ਉਹਨਾਂ ਦੇ ਅੰਦਰ ਵੀ ਇਹ ਇੱਕ ਸੈਂਸ ਡਿਵੈਲਪ ਹੋਈ ਹੈ ਕਿ ਅਸੀਂ ਆਪਣੇ ਜਿਹੜੇ ਇਰਦ ਗਿਰਦ ਹੈ ਉਹ ਸਾਨੂੰ ਥੋੜਾ ਜਿਹਾ ਚੀਜ਼ਾਂ ਨੂੰ ਮਾਈਲਡ ਕਰਨਾ ਚਾਹੀਦਾ, ਸਲੋ ਡਾਊਨ ਕਰਨਾ ਚਾਹੀਦਾ। ਤੇ ਜਿਹੜੀ ਅਸੀਂ ਇੱਕ ਸਖਤ ਲਾਈਨ ਅਖਤਿਆਰ ਕੀਤੀ ਉਹ ਸਾਡੇ ਵਾਸਤੇ ਇੱਕ ਰੀਜਨਲ ਐਲੀਨੇਸ਼ਨ ਦਾ ਬਾਇਸ ਵੀ ਬਣ ਰਹੀ ਹੈ। ਜਿਹਦੇ ਉਹਦੀ ਵਾਜ਼ੇ ਮਿਸਾਲ ਹੈ ਕਿ ਪਾਕਿਸਤਾਨ ਦੇ ਨਾਲ ਵੀ ਸਾਨੂੰ ਫਿਰ ਬੰਗਲਾਦੇਸ਼ 'ਚ ਉਹਨਾਂ ਦੀ ਅਲਾਈਡ ਜਿਹੜੀ ਗਵਰਨਮੈਂਟ ਸੀ ਉਹ ਖਤਮ ਹੋ ਗਈ। ਉਹ ਵੀ ਉਹਨਾਂ ਦੇ ਨੂੰ ਪਤਾ ਚੱਲਿਆ ਕਿ ਮਾਮਲਾ ਹਰ ਦਫਾ ਤੇ ਜ਼ਰੂਰੀ ਨਹੀਂ ਹੈਗਾ ਕਿ ਇਸ ਤਰ੍ਹਾਂ ਹੁੰਦਾ। ਆਵਾਮ ਦੇ ਖਿਲਾਫ ਉੱਤੇ ਨਾਰੇ ਵੀ ਲੱਗੇ ਨੇ, ਪਾਕਿਸਤਾਨ ਜ਼ਿੰਦਾਬਾਦ, ਆਈ ਲਵ ਯੂ ਦੇ ਨਾਰੇ ਲੱਗੇ ਨੇ। ਉਸ ਤੋਂ ਬਾਅਦ ਫਿਰ ਉਹਨਾਂ ਦਾ ਦੂਸਰਾ ਜਿਹੜਾ ਉਹ ਨੇਪਾਲ ਦੇ ਨਾਲ ਵੀ ਗੋ ਉਹਨਾਂ ਦੇ ਨਾਲ ਹੈ, ਲੇਕਿਨ ਉੱਥੇ ਵੀ ਉਹਨਾਂ ਦੇ ਨਾਲ ਮੁਖਾਲਫਤ ਪਾਈ ਜਾਂਦੀ ਹੈ ਉਹਨਾਂ ਦੀ ਹੈਜਮਨੀ ਦੀ ਪਾਲਿਸੀ ਦੇ ਨਾਲ। ਚੀਨ ਨਾਲ ਵੀ ਨੇ। ਤੇ ਮੇਰਾ ਖਿਆਲ ਹੈ ਕਿ ਇੱਕ ਅਗਰ ਉੱਥੇ ਇਹ ਅਹਿਸਾਸ ਡਿਵੈਲਪ ਹੋਇਆ ਹੈ ਤੇ ਇਹ ਤੇ ਇੱਕ ਅੱਛਾ ਪਹਿਲੂ ਹੋਏਗਾ, ਕਿਉਂਕਿ ਉਹਨਾਂ ਨੇ ਇਹ ਤਸਵੀਰ, ਕਿਉਂਕਿ ਇੰਟਰਨੈਸ਼ਨਲੀ ਇੱਕ ਪ੍ਰੋਟੋਕਾਲ ਦੇ ਵਿੱਚ ਚੀਜ਼ਾਂ ਇਹ ਹੁੰਦੀਆਂ ਨੇ ਤੇ ਉਹ ਤਸਵੀਰ ਹਰ ਜਗ੍ਹਾ ਜਾਰੀ ਹੋਈ ਹੈ ਤੇ ਉਹਦਾ ਇੱਕ ਮੈਸੇਜ ਤੇ ਅੱਛਾ ਗਿਆ ਹੈ। ਤੇ ਫਿਰ ਦੂਸਰਾ ਕਿ ਉਹਦਾ ਬੰਗਲਾਦੇਸ਼ ਆਣਾ ਵੀ ਇੱਕ ਉਹਨਾਂ ਦੀ ਪਾਲਿਸੀ ਦੇ ਅੰਦਰ ਤਬਦੀਲੀ ਆ ਰਹੀ ਹੈ। ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ, ਬੀਜੇਪੀ ਦੀ ਪਾਲਿਸੀ ਹੈ, ਕਿਉਂਕਿ ਉਹ ਤੇ ਬੜੀ ਇੱਕ ਕਿਸਮ ਦੇ ਬਾਜ਼ ਹਲਕੇ ਤੇ ਇੱਥੋਂ ਤੱਕ ਗੱਲਾਂ ਹੋ ਰਹੀਆਂ ਸਨ ਕਿ ਸ਼ਾਇਦ ਇੰਡੀਆ ਜਿਹੜਾ ਹੈ ਨਾ ਉਹ ਬੰਗਲਾਦੇਸ਼ ਦੇ ਖਿਲਾਫ ਕੋਈ ਫੌਜੀ ਕਾਰਵਾਈ ਨਾ ਕਰ ਦੇਵੇ, ਜਿਸ ਤਰ੍ਹਾਂ ਦੀ ਸਿਚੁਏਸ਼ਨ ਡਿਵੈਲਪ ਹੋ ਰਹੀ। ਔਰ ਇੰਡੀਅਨ ਮੀਡੀਆ ਦੀ ਪੂਰੀ ਕੋਸ਼ਿਸ਼ ਸੀ ਕਿ ਇਹ ਕੰਮ ਹੋ ਜਾਵੇ। ਇੰਡੀਅਨ ਮੀਡੀਆ ਦੇ ਵੈਸੇ ਅੱਗ ਹੀ ਲਾਉਂਦਾ ਜੋ ਸਰ, ਮੇਰਾ ਖਿਆਲ ਹੈ ਕਿ ਇੰਡੀਆ ਨੂੰ ਆਈਸੋਲੇਟ ਕਰਨ ਦੇ ਵਿੱਚ ਉਹਨਾਂ ਦੇ ਆਪਣੇ ਮੀਡੀਆ ਦਾ ਬੜਾ ਰੋਲ ਹੈ। ਨਹੀਂ, ਇੱਕ ਤੁਹਾਨੂੰ ਹੋਰ ਦੱਸਾਂ ਕਿ ਮੀਡੀਆ ਦਾ ਰੋਲ ਹੈਗਾ ਉਹਨਾਂ ਦਾ। ਤੇ ਜਿਹੜੇ ਜੈ ਸ਼ੰਕਰ ਖੁਦ ਵੀ ਨੇ ਨਾ, ਇੱਕ ਤੇ ਇਹ ਜ਼ਿਹਨ 'ਚ ਰੱਖਣਾ ਕਿ ਜੈ ਸ਼ੰਕਰ ਜਿਹੜੇ ਨੇ ਇਹ ਕੋਈ ਸਿਆਸਤਦਾਨ ਨਹੀਂ ਹੈਗੇ, ਠੀਕ ਹੈ ਨਾ। ਤੇ ਇਹ ਇਹਨਾਂ ਦਾ ਪਸ ਮੰਜ਼ਰ ਇੱਕ ਬਿਊਰੋਕ੍ਰੈਟਿਕ ਜਿਹਾ ਪਸ ਮੰਜ਼ਰ ਹੈ ਤੇ ਉਹਦੀ ਵਜ੍ਹਾ ਦੇ ਨਾਲ ਇਹ ਜ਼ਰਾ ਇਹਨਾਂ ਦੀ ਲਾਈਨ ਜਿਹੜੀ ਨਾ ਬੜੀ ਸਖਤ ਜੀ ਲਾਈਨ ਹੈ। ਦੂਸਰਾ ਉਹਨਾਂ ਦਾ ਜਿਹੜਾ ਸਟਾਈਲ ਹੈਗਾ ਦੂਸਰੇ ਲੋਕਾਂ ਦੇ ਨਾਲ ਮਿਲਣ ਦਾ ਜਾਂ ਉਹਦੇ 'ਚ ਬੜਾ ਇੱਕ ਪ੍ਰਾਊਡੀ ਜਿਹਾ, ਤੋ ਇਸ ਤਰ੍ਹਾਂ ਦਾ ਇੱਕ ਬਿਊਰੋਕ੍ਰੈਟਿਕ ਸਟਾਈਲ ਹੈਗਾ ਨਾ। ਤੁਸੀਂ ਜਦੋਂ ਹੈਂਡਸ਼ੇਕ ਕਰਦੇ ਹੋ ਤੇ ਇਸ ਤਰ੍ਹਾਂ ਆਕੜੇ ਤੁਸੀਂ ਇਹ ਦੇਖਿਆ ਹੋਣਾ ਉਹਨਾਂ ਨੂੰ ਇੱਕ ਤੇ ਪ੍ਰਾਊਡ ਉਹਦੇ ਵਿੱਚ ਜਿਹੜੀ ਇੰਡੀਅਨ ਐਲੀਨੇਸ਼ਨ ਹੈ ਜਾਂ ਵਰਲਡ ਉਹਦੀ ਸਿਆਸਤ ਦੇ ਅੰਦਰ ਖਾਸ ਤੌਰ ਤੇ ਯੂਰਪ, ਅਮਰੀਕਾ, ਕੈਨੇਡਾ ਦੇ ਨਾਲ ਜਿਹੜੇ ਉਹਨਾਂ ਦੇ ਇਖਤਲਾਫਾਤ ਡਿਵੈਲਪ ਹੋਏ ਨੇ ਜਾਂ ਉੱਥੇ ਹਾਰਡ ਪਾਲਿਸੀ ਇਖਤਿਆਰ ਕੀਤੀ, ਉਹ ਜਿਹੜੀ ਨਾ ਜੈ ਸ਼ੰਕਰ ਡਾਕਟਰਾਈਨ ਦਾ ਵੀ ਇੱਕ ਬੜਾ ਵੱਡਾ ਹੱਥ ਹੈਗਾ ਉਹਦੇ 'ਚ, ਕਿਉਂਕਿ ਉਹਦੀ ਜਿਹੜੀ ਡਿਜ਼ਾਈਨ ਕੀਤਾ ਖਾਰਜਾ ਪਾਲਿਸੀ ਨੂੰ ਜੈ ਸ਼ੰਕਰ ਨੇ। ਔਰ ਜਿਹੜਾ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਦਾ ਇਤਮਾਦ ਹੈ ਜਿੰਨਾ ਉਹਨਾਂ ਦੇ ਉੱਤੇ, ਉਸ ਲਿਹਾਜ਼ ਨਾਲ ਅਸੀਂ ਦੇਖੀਏ ਤੇ ਇੱਕ ਜਿਹੜਾ ਅਜੀਤ ਡੋਵਾਲ ਜੇ ਰਾਅ ਨੂੰ ਔਰ ਉਹਨਾਂ ਦੀ ਜਿਹੜੀ ਸਲਾਮਤੀ ਦੀ ਨੂੰ ਡੀਲ ਕਰ ਰਹੇ ਨੇ, ਇਹ ਜਿਹੜੇ ਦੋ ਕਰੈਕਟਰ ਨੇ ਨਾ, ਇਹ ਤੁਹਾਨੂੰ ਨਜ਼ਰ ਆਉਂਦੇ ਨੇ ਬੀਜੇਪੀ ਦੀ ਪਾਲਿਸੀ ਦੇ ਅੰਦਰ ਬੜੇ ਹੈਵੀ। ਉਹਨਾਂ ਦੀ ਹਿਕਮਤ ਅਮਲੀ, ਉਹਨਾਂ ਦਾ ਇੱਕ ਇੰਡੀਆ ਨੂੰ ਇੱਕ ਬੜਾ ਪਾਵਰਫੁਲ ਸ਼ੋਅ ਕਰਨਾ, ਤੇ ਉਹਦਾ ਉਹਨਾਂ ਨੂੰ ਨੁਕਸਾਨ, ਫਾਇਦਾ ਵੀ ਹੋਇਆ ਲੇਕਿਨ ਉਹਨਾਂ ਨੂੰ ਇੱਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਦੇ ਜਿਹੜੇ ਬੜੇ ਕਰੀਬੀ ਇਤਿਹਾਦੀ ਸਨ ਅਮਰੀਕਨਜ਼, ਕੈਨੇਡਾ ਨਾਲ ਉਹਨਾਂ ਦੇ ਬਹੁਤ ਅੱਛੇ ਤਾਲੁਕਾਤ ਸਨ, ਤੇ ਲੇਕਿਨ ਉਹਨਾਂ ਨੇ ਜਾ ਕੇ ਜਿਸਲੇ ਕੈਨੇਡਾ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਆਪਰੇਸ਼ਨਸ ਕੀਤੇ ਔਰ ਉਹਨਾਂ ਦੇ ਅੰਦਰ ਗੈਰ ਕਾਨੂੰਨੀ ਤਰੀਕਾਕਾਰ ਅਖਤਿਆਰ ਕੀਤਾ ਤੇ ਇਖਤਲਾਫਾਤ ਡਿਵੈਲਪ ਹੋਏ। ਤੇ ਅਗਰ ਇੰਡੀਆ ਦੇ ਅੰਦਰ ਇਹ ਇੱਕ ਡਿਵੈਲਪ ਹੋਈ ਹੈ। ਔਰ ਦੂਸਰੀ ਇੱਕ ਜਿਹੜੀ ਮੇਰਾ ਇਹਦੇ ਅੰਦਰ ਇੱਕ ਟੇਕ ਹੈ ਜਾਂ ਨੁਕਤਾ ਨਜ਼ਰ ਹੈਗਾ ਕਿ ਪਾਕਿਸਤਾਨ ਨੇ ਮੁਜ਼ਾਕਰਾਤ ਤੋਂ ਤਾਂ ਖੈਰ ਕਦੇ ਇਨਕਾਰ ਨਹੀਂ ਕੀਤਾ। ਪਾਕਿਸਤਾਨ ਨੇ ਇੰਡੀਆ ਦੇ ਨਾਲ ਮੁਜ਼ਾਕਰਾਤ ਦੀ ਟੇਬਲ ਤੇ ਬੈਠਣ ਦੇ ਉੱਤੇ ਕਦੇ ਇਤਰਾਜ਼ ਨਹੀਂ ਕੀਤਾ, ਹਮੇਸ਼ਾ ਕਿਹਾ ਕਿ ਤੁਸੀਂ ਮੁਜ਼ਾਕਰਾਤ। ਤੇ ਮੇਰਾ ਦਿਲ ਵੀ ਕਰਦਾ
ਜ਼ਾਤੀ ਤੌਰ ਤੇ ਹੈਗਾ ਕਿ ਜੀ ਜਿਸ ਤਰ੍ਹਾਂ ਇੰਡੀਆ ਨੂੰ ਜ਼ਰੂਰਤ ਹੈ, ਇਸ ਤਰ੍ਹਾਂ ਪਾਕਿਸਤਾਨ ਨੂੰ ਵੀ ਆਪਣੇ ਇਰਦ ਗਿਰਦ ਅੱਛੇ ਤਾਲੁਕਾਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦੇਖੋ ਸਾਡੇ ਵਾਟਰ ਦੇ ਮਸਾਇਲ ਨੇ, ਇਹਨੂੰ ਤੁਸੀਂ ਅਨਦਰ ਜ਼ਾਵੀਆ ਜਿਹੜਾ ਨਾ ਉਹਦੇ ਨਾਲ ਤੁਸੀਂ ਦੇਖੋ, ਐਂਗਲ ਦੇ ਨਾਲ ਦੇਖੋ ਨਾ। ਅਗਰ ਅਸੀਂ ਇੰਡੀਅਨ ਹੈਜਮਨੀ ਨੂੰ ਗੱਲ ਕਰਾਂਗੇ, ਇੰਡੀਆ ਦੀ ਨਾਕਾਮੀ ਨੂੰ ਗੱਲ ਕਰਾਂਗੇ, ਉਹ ਤੇ ਹੈ ਹੀ ਹੈ, ਲੇਕਿਨ ਅਸੀਂ ਇੱਕ ਆਪਣੀ ਜ਼ਰੂਰਤ ਨੂੰ ਵੀ ਜਿਹੜਾ ਜਿਸਲੇ ਉਹਦਾ ਐਨਾਲਿਸਿਸ ਕਰਨੇ ਆ, ਅਸੀਂ ਪਾਕਿਸਤਾਨ ਦੇ ਵਾਟਰ ਜਿਹੜੇ ਨੇ ਪ੍ਰੋਬਲਮਸ ਹਨ, ਠੀਕ ਹੈ ਨਾ। ਇੰਡੀਆ ਜਿਹੜਾ ਨਾ ਉਹਨੇ ਮੁਅੱਤਲ ਕੀਤਾ ਹੈ, ਸਿੰਤਾਸ ਮੁਆਹਦੇ ਨੂੰ ਵੀ ਮੁਅੱਤਲ ਕੀਤਾ ਹੈ। ਸਾਡਾ ਕਸ਼ਮੀਰ ਦੇ ਉੱਤੇ ਵੀ ਤਨਾਜ਼ਾ ਉਹ ਵੀ ਖੜਿਆ ਹੈ, ਠੀਕ ਹੈ ਨਾ। ਸਰਕਰੀਕ ਦਾ ਤਨਾਜ਼ਾ ਵੀ ਉਸੇ ਤਰ੍ਹਾਂ ਦਾ ਹੀ ਹੋਇਆ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ 70-75 ਸਾਲ ਪੁਰਾਣੇ ਤਨਾਜ਼ਿਆਂ ਦੀ ਪੇਸ਼ਰਫਤ ਕਿਸੇ ਜਗ੍ਹਾ ਸਾਨੂੰ ਨਜ਼ਰ ਨਹੀਂ ਆ ਰਹੀ। ਤੇ ਜ਼ਰੂਰਤ ਅੱਜ ਜਿਹੜਾ ਦੌਰ ਸਾਡਾ ਅੱਗੇ ਆ ਗਿਆ ਤੇ ਉਸ ਦੌਰ ਦੇ ਅੰਦਰ ਦੁਨੀਆ ਦੇ ਵਿੱਚ ਕਨਫਲਿਕਟ ਜ਼ਿਆਦਾ ਹੋ ਰਹੇ ਨੇ, ਇਹ ਵੀ ਤੁਸੀਂ ਜ਼ਿਹਨ ਦੇ ਵਿੱਚ ਰੱਖੋ। ਦੇਖੋ ਕਿ ਖਲੀਜ ਦੇ ਮੁਲਕਾਂ ਦੇ ਵਿੱਚ ਸਾਊਦੀ ਅਰੇਬੀਆ, ਕਤਰ ਔਰ UAE ਇਸ ਮਿਸਾਲੀ ਤਾਲੁਕਾਤ ਸਨ, ਲੇਕਿਨ ਉਹਨਾਂ ਦੇ ਦਰਮਿਆਨ ਹੁਣ ਜਿਹੜੇ ਆਪਣੇ ਆਪਣੇ ਇੰਟਰਸਟ ਦੇ ਉੱਤੇ ਖਲੀਜ ਪੈਦਾ ਹੋ ਗਈ, ਲੜਾਈ ਝਗੜੇ ਦਾ ਸਾਨੂੰ ਤਾਸਰ ਨਜ਼ਰ ਉਹਨਾਂ ਦਾ ਆ ਰਿਹਾ। ਤੇ ਸਾਊਥ ਏਸ਼ੀਆ ਇਹਦੇ ਵਿੱਚ ਵੀ ਸੂਰਤ ਹਾਲ ਦੇਖ ਲਓ। ਸੈਂਟਰਲ ਏਸ਼ੀਆ ਦੇ ਵਿੱਚ ਅਫਗਾਨਿਸਤਾਨ ਸਾਰਿਆਂ ਵਾਸਤੇ ਇੱਕ ਮਿਸਾਈਲ ਦੀ ਜੜ ਬਣਿਆ ਹੋਇਆ, ਉਹ ਤਾਜਕਿਸਤਾਨ ਵੀ ਉਹਦੇ ਨਾਲ। ਤੇ ਲਿਹਾਜ਼ਾ ਇੱਕ ਰੀਜਨਲ ਸਟੇਬਿਲਿਟੀ ਵਾਸਤੇ ਆਪਣੇ ਰੀਜਨਲ ਤਨਾਜ਼ਾਤ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ ਇਸ ਮੁਲਕ ਦੇ ਆਵਾਮ ਵਾਸਤੇ। ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੋਈ ਇੱਕ ਦੂਸਰੇ ਦੇ ਭਰਾ ਬਣ ਜਾਈਏ ਜਾਂ ਸਰਹੱਦੀ ਲਕੀਰਾਂ ਖਤਮ ਹੋ ਜਾਏ। ਕਮ ਅਜ਼ ਕਮ ਜਿਹੜਾ ਨਾ ਰੂਲਸ ਆਫ ਬਿਜ਼ਨਸ ਜਿਹੜੇ ਨੇ ਨਾ, ਇਹ ਫਾਲੋ ਮੁਲਕਾਂ ਨੂੰ ਕਰਨੇ ਚਾਹੀਦੇ ਨੇ, ਆਪਣੇ ਆਪਣੇ ਇੰਟਰਸਟ ਔਰ ਆਪਣੇ ਆਪਣੇ ਦੇ ਨਾਲ। ਅਗਰ ਇਹ ਬ੍ਰੇਕ ਥਰੂ ਹੁੰਦਾ ਹੈ ਸਾਡਾ ਮਤਲਬ ਕਿ ਦੋਨਾਂ ਮੁਲਕਾਂ ਦੇ ਅੰਦਰ, ਤੇ ਇਹਦੇ ਤੋਂ ਇੱਕ ਫਾਇਦਾ ਲੈਣਾ ਚਾਹੀਦਾ ਹੈ। ਬੰਗਲਾਦੇਸ਼ ਦੇ ਵਿੱਚ ਵੀ ਨਾਰਮੈਲਿਸੀ ਆਉਣੀ ਚਾਹੀਦੀ ਹੈ, ਠੀਕ ਹੈ। ਇੰਡੀਆ ਉੱਥੇ ਵੀ ਮੁਦਾਖਲਤ ਘੱਟ ਕਰੇ, ਉਹਨਾਂ ਦਾ BNP ਦੇ ਉੱਥੇ ਆਉਣਾ ਹੀ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਜਿਹੜੀ ਸਰਬਰਾਹ ਉਹਦੇ ਜਨਾਜ਼ੇ 'ਚ ਆਉਣ ਦਾ ਮਤਲਬ ਹੀ ਇਹ ਉਹਨਾਂ ਨੇ ਦਿੱਤਾ ਕਿ ਸਾਡਾ ਸਾਰੇ ਅਫਰੀਕਾ ਦੇ ਨਾਲ ਇੱਕ ਤਾਲੁਕ ਹੈਗਾ, ਚਾਹੇ ਉਹਨਾਂ ਦਾ ਵੀ। ਕਿਉਂਕਿ ਜਿਹੜੀ ਕਾਨੂੰਨ ਇੰਡੀਆ ਦੀ ਪਾਲਿਸੀ 'ਚ ਚੇਂਜ ਨਜ਼ਰ ਆ ਰਹੀ ਹੈ, ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀ ਜ਼ਰੂਰਤ ਬਣ ਗਈ। ਉਹਨਾਂ ਨੂੰ ਪਤਾ ਚੱਲ ਗਿਆ ਕਿ ਹੁਣ ਅਸੀਂ ਗੁੱਟਨੇ ਟੇਕਣਾ ਵੀ ਇਹਨੂੰ ਕਹਿ ਲਓ, ਮਤਲਬ ਕਿ ਦੇਖੋ ਨਾ ਕਿ ਉਹ ਇੱਕ ਵੱਡੀ ਉਹਦੀ ਇਕਨੋਮੀ ਤੇ ਹੈ ਵੇ, ਤੇ ਅਗਰ ਉਹ ਇਕਨੋਮੀ ਜਿਹੜੀ ਦੁਨੀਆ ਦੀ ਵੱਡੀ ਇਕਨੋਮੀ ਹੈ, ਸਦ ਤੱਕ ਉਹ ਮਜਬੂਰ ਹੋਈ ਹੈ, ਉਹਨੂੰ ਐਲੀਨੇਸ਼ਨ ਮਹਿਸੂਸ ਹੋਈ ਹੈ, ਉਹਨੇ ਇਹ ਗੱਲ ਕੀਤੀ ਹੈ। ਫਾਈਨੈਂਸ਼ੀਅਲ ਟਾਈਮਸ ਦੀ ਤੁਸੀਂ ਉਹ ਰਿਪੋਰਟ ਹੀ ਪੜ੍ਹੀ ਹੋਣੀ, ਜਿਹੜਾ ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਇੰਡੀਆ ਦੇ ਜਿਹੜੇ ਤਾਲੁਕਾਤ ਨੇ ਇਸ ਟਾਈਮ ਦੁਨੀਆ ਮਤਲਬ ਉਹ ਖਰਾਬ ਤਰੀਨ ਨੇ, ਔਰ ਉਹਦੀ ਵਜ੍ਹਾ ਤੋਂ ਹੀ ਉਹਨਾਂ ਦੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਉੱਥੇ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ। ਇੰਡੀਅਨ ਬਿਜ਼ਨਸਮੈਨਾਂ ਨੂੰ ਬਹੁਤ ਲਾਸ ਹੋ ਰਿਹਾ, ਨੋ ਡਾਊਟ। ਇਹਦੇ 'ਚ ਕਿਉਂ ਨਹੀਂ ਹੋ ਰਿਹਾ? ਦੁਨੀਆ ਤੇ ਹੈ ਹੀ ਬਿਜ਼ਨਸ ਦੀ, ਉਹ ਬਹੁਤ ਸਾਰੇ ਜਿਹੜੇ ਦੁਨੀਆ ਦੇ ਸੌਦੇ ਨੇ ਉਹਨਾਂ ਦੇ ਵਿੱਚੋਂ ਬਾਹਰ ਹੋਏ ਨੇ, ਠੀਕ ਹੈ ਨਾ ਜੀ। ਇਸ ਵਕਤ ਜਿਹੜੀ ਇਨਵੈਸਟਮੈਂਟਾਂ, ਫੋਰਨ ਇਨਵੈਸਟਮੈਂਟਸ ਜਿਹੜੇ ਏਰੀਆ ਦੇ ਵਿੱਚ ਹੋ ਰਹੀਆਂ ਨੇ, ਉਸ ਵਸਤ ਏਸ਼ੀਆ, ਸੈਂਟਰਲ ਏਸ਼ੀਆ ਤੇ ਪਾਕਿਸਤਾਨ ਦੇ ਵਿੱਚ ਵੀ ਮਿਨਰਲ ਦੇ ਉੱਤੇ ਦੇਖੋ ਨਾ ਇੰਟਰਨੈਸ਼ਨਲ ਹੋ ਰਹੇ ਨੇ। ਸਾਡੇ ਸੌਦੇ ਜਿਹੜੇ ਅਗਰ ਅੱਛੇ ਤਾਲੁਕਾਤ ਹੋਣ ਤੇ ਇੰਡੀਅਨ ਇਨਵੈਸਟਮੈਂਟ ਵੀ ਆ ਸਕਦੀ ਸੀ, ਠੀਕ ਹੈ ਨਾ ਜੀ। ਇੰਡੀਅਨ ਬਿਜ਼ਨਸ ਨੂੰ ਫਾਇਦਾ ਹੋ ਸਕਦਾ ਸੀ। ਬੰਗਲਾਦੇਸ਼ ਵੀ ਉਹਨਾਂ ਦੇ ਹੱਥ ਚੋਂ ਨਿਕਲ ਗਿਆ, ਠੀਕ। ਅਫਰੀਕਾ ਦੇ ਅੰਦਰ ਉਹਨਾਂ ਦੀ ਇਨਵੈਸਟਮੈਂਟ ਹੈ ਨੇ, ਲੇਕਿਨ ਉੱਥੇ ਹੋਰ ਸਟੇਕ ਹੋਲਡਰ ਵੀ ਬਹੁਤ ਤਗੜੇ ਨੇ, ਚੀਨ ਦੀ ਸ਼ਕਲ 'ਚ ਵੀ ਨੇ। ਤੇ ਲਿਹਾਜ਼ਾ ਇੱਕ ਸੰਜੀਦਗੀ ਅਖਤਿਆਰ ਕਰਨੀ ਚਾਹੀਦੀ ਹੈ। ਤੇ 2026 ਮੈਨੂੰ ਇਸ ਲਿਹਾਜ਼ ਨਾਲ ਵੀ ਬਿਹਤਰ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਜਿਹੜਾ ਇੱਕ ਬਰਫ਼ ਪਿਘਲੇਗੀ ਔਰ ਦੋਨਾਂ ਦੇ ਮੁਲਕਾਂ ਦੇ ਦਰਮਿਆਨ ਇੱਕ ਮੁਜ਼ਾਕਰਾਤ ਬਹਾਲ ਹੋਣਗੇ। ਦੇਖੋ ਬਾਜ਼ ਅਦਵਿਆਤ ਨੇ ਪਾਕਿਸਤਾਨ ਦੇ ਅੰਦਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਕਿੱਲਤ ਹੈਗੀ ਹੈ, ਉਹ ਇੰਡੀਆ ਤੋਂ ਆਉਂਦੀਆਂ ਨੇ, ਮਤਲਬ ਕਿ ਬੜੀਆਂ ਮਤਲਬ ਕਿ ਉਹ ਡਰੱਗਸ ਜਿਹੜੀਆਂ ਨੇ ਬਹੁਤ ਘੱਟ ਸਵਾਏ ਇੰਡੀਆ ਤੋਂ ਕਿਧਰੇ ਨਹੀਂ ਉਹ ਬਣਦੀਆਂ, ਤੇ ਉਹ ਇੱਥੇ ਮੂੰਹ ਮੰਗੀ ਕੀਮਤਾਂ ਇਸਤੇਮਾਲ ਉਹ ਲੈ ਰਹੇ ਨੇ। ਜਦਕਿ ਅਗਰ ਟ੍ਰੇਡ ਹੋਵੇ ਤੇ ਉਹ ਸਸਤੀਆਂ ਹੋ ਜਾਣ ਇਨਸਾਨੀ ਜਾਨਾਂ ਦੇ ਹਵਾਲੇ ਦੇ ਨਾਲ ਵੀ, ਇੰਝ ਉਹਨਾਂ ਨੂੰ ਵੀ ਜ਼ਰੂਰਤ ਹੈਗੀ। ਤੇ ਲਿਹਾਜ਼ਾ ਗੱਲ ਹੈਗੀ ਕਿ ਆਪਣੇ ਤਨਾਜ਼ਿਆਂ ਨੂੰ ਇੱਕ ਮੈਕੈਨਿਜ਼ਮ ਬਣਾ ਲੈਣਾ ਚਾਹੀਦਾ ਹੈ ਕਿ ਇੱਕ ਉਹਨਾਂ ਨੂੰ ਘੱਟ ਕਰਨ। ਇੱਕ ਦੂਸਰੇ ਨਾਲ ਜ਼ਰੂਰੀ ਨਹੀਂ ਕਿ ਅਸੀਂ ਜੱਫੀਆਂ ਪਾਈਏ, ਲੇਕਿਨ ਅਸੀਂ ਇੱਕ ਦੂਸਰੇ ਦੇ ਨਾਲ ਪੀਸਫੁਲ ਕੋ ਐਗਜ਼ਿਸਟੈਂਸ ਕਰੀਏ, ਤੇ ਤਾਂ ਕਿ ਇੱਕ ਸਾਰਕ ਜਿਹੜੀ ਹੈ ਉਹ ਕੋਈ ਅਮਲੀ ਸ਼ਕਲ ਵੀ ਇਖਤਿਆਰ ਕਰ ਸਕੇ। ਦੇਖੋ ਨਾ ਅਫਰੀਕਨ ਯੂਨੀਅਨ ਵੀ ਹੈ, ਉਹ ਵੀ ਇੱਕ ਕਰ ਰਹੀ ਹੈ ਤਰੀਕਾਕਾਰ। ਤੇ ਐਸੀ ਤਰੀਕੇ ਦੇ ਨਾਲ ਜਿਹੜੀ ਸਾਡੇ ਕੋਲ ਲੈਟਿਨ ਅਮਰੀਕਨਸ ਨੇ, ਜਿਹਨੂੰ ਅਸੀਂ ਜਨੂਬੀ ਅਮਰੀਕਾ ਕਹਿੰਦੇ ਆ, ਉਹਨਾਂ ਦੀ ਵੀ ਇੱਕ ਆਪਣੀ ਯੂਨੀਅਨ ਔਰ ਬੜੀ ਫਾਲ ਉਹ ਯੂਨੀਅਨ ਹੈ। ਯੂਰਪੀਅਨ ਯੂਨੀਅਨ ਤੇ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ। ਤੇ ਅਸੀਂ ਅਗਰ ਬਿਹਤਰ ਤਰੀਕੇ ਦੇ ਨਾਲ ਰਵਾਂਗੇ, ਪਾਕਿਸਤਾਨ ਵੀ, ਇੰਡੀਆ ਵੀ, ਅਫਗਾਨਿਸਤਾਨ ਵੀ, ਬੰਗਲਾਦੇਸ਼ ਵੀ, ਇਹ ਸਾਰੇ
ਠੀਕ ਹੈ, ਮੁਲਕ ਨੇ ਹਾਂ। ਤੇ ਮੈਨੂੰ ਇਹ ਉਹਦੇ ਅੰਦਰ ਇੱਕ ਬਿਹਤਰੀ ਦੀ ਨਜ਼ਰ ਆ ਰਹੀ ਹੈ ਕਿ ਇਹਦੇ ਅੰਦਰ ਉਮੀਦ ਜ਼ਿਆਦਾ ਤਾਂ ਨਹੀਂ ਹੈਗੀ, ਕਿਉਂਕਿ ਦੇਖੋ ਨਾ ਕਿ ਉਹ ਫੈਸਲਾ ਸਾਜ਼ੀ ਤੇ ਬੈਠ ਕੇ ਤੇ ਇੱਕ ਪੂਰੀ ਇੱਥੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਸਾਡੇ ਜਿਹੜੇ ਵੱਡੇ ਸਟੇਕ ਹੋਲਡਰਸ ਨੇ, ਐਨਜੀ ਇੰਡੀਅਨ ਸਟੇਕ ਹੋਲਡਰਸ ਨੇ, ਉਹਨਾਂ ਨੇ ਬੈਠ ਕੇ ਤੇ ਇੱਕ ਡਿਸੀਜਨ ਤੇ ਲੈਣਾ ਹੈ। ਅਸੀਂ ਤੇ ਇੱਕ ਜੋ ਸਾਨੂੰ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਇਹ ਇੱਕ ਤਬਦੀਲੀ ਦੀ ਕਹਿ ਲਓ ਕਿ ਇੱਕ ਉਮੀਦ ਦੀ ਕਿਰਨ ਹੈਗੀ ਹੈ। ਫਿਰ ਉਹ ਜਿਹੜਾ ਕੈਦੀਆਂ ਦੇ ਦਰਮਿਆਨ ਉਹ ਤੇ ਚਲੋ ਇੱਕ ਰੈਗੂਲਰ ਤਬਾਦਲਾ ਹੁੰਦਾ ਹੈ, ਲੇਕਿਨ ਇਹ ਵੀ ਅੱਛਾ ਹੈ ਨਾ ਕਿ ਜੌਹਰੀ ਤਨਸੀਬਾਤ ਦਾ ਕੈਦੀਆਂ ਦਾ ਕੋਈ ਕੰਮ ਰੁਕਿਆ ਨਹੀਂ ਹੈ, ਚੀਜ਼ਾਂ ਚੱਲ ਰਹੀਆਂ ਨੇ। ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਜਿਹੜੀ ਕੰਟਰੋਲ ਲਾਈਨ ਹੈ ਉੱਥੇ ਵੀ ਖਾਸੀ ਹੱਦ ਤੱਕ ਇੱਕ ਅਮਨ ਦੀ ਸਿਚੁਏਸ਼ਨ ਹੈਗੀ ਹੈ। ਤੇ ਮੇਰਾ ਖਿਆਲ ਹੈਗਾ ਕਿ 2026 ਉਹ ਪਾਕ ਇੰਡੀਆ ਤਾਲੁਕਾਤ ਦੇ ਹਵਾਲੇ ਨਾਲ ਵੀ ਥੋੜੀ ਜੀ ਮਾਜ਼ੀ ਤੋਂ ਜ਼ਰਾ ਬਿਹਤਰ ਪਿਛਲੇ ਸਾਲ ਤੋਂ ਉਹ ਬਿਹਤਰੀ ਦੀ ਤਰਫ ਜਾਏਗਾ, ਜਿਹੜਾ ਮੈਨੂੰ ਲੱਗ ਰਿਹਾ ਹੈ। ਤਾਲੁਕ ਖਤਮ ਤੇ ਨਹੀਂ ਹੋਣਗੇ ਤਨਾਜ਼ੇ, ਉਹ ਰਹਿਣਗੇ, ਲੇਕਿਨ ਸ਼ਾਇਦ ਕੋਈ ਸੂਰਤ ਬਿਹਤਰ ਹੋ ਜਾਏ। ਤੇ ਇਹ ਸੂਰਤ ਉਦੋਂ ਹੀ ਬਿਹਤਰ ਹੋਏਗੀ ਜਦੋਂ ਦੋਨਾਂ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਦੇ ਦਰਮਿਆਨ ਮੁਲਾਕਾਤ ਹੋਏਗੀ। ਫਿਰ ਮੇਰਾ ਖਿਆਲ ਹੈ ਕਿ ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ ਹੈ। ਠੀਕ ਹੈ, ਤੇ ਜੋ ਸਰ ਸੋਮਾਲੀਲੈਂਡ ਦੇ ਹਵਾਲੇ ਨਾਲ ਡਿਸਕਸ ਕਰ ਲਈਏ। ਇਸਰਾਈਲ ਨੇ ਉਹਨੂੰ ਤਸਲੀਮ ਕੀਤਾ, ਬਾਕੀ ਪੂਰੀ ਦੁਨੀਆ ਮੁਖਾਲਫਤ ਕਰ ਰਹੀ ਹੈ। ਇਹ ਦੱਸੋ ਸਾਡੇ ਨਾਜ਼ਰੀਨ ਨੂੰ ਮਾਮਲਾ ਹੈ ਕੀ ਹੈ? ਦੇਖੋ ਸੋਮਾਲੀਲੈਂਡ ਜਿਹੜਾ ਹੈ ਨਾ ਉਹ ਇੱਕ ਪਾਰਟ ਹੈ ਸੋਮਾਲੀਆ ਦਾ, ਸੋਮਾਲੀਆ ਦਾ ਹੀ ਇੱਕ ਪਾਰਟ ਹੈ। ਤੇ ਉਹ ਉੱਥੇ ਉਹਨਾਂ ਤੋਂ ਇੱਕ ਉਹਨੇ ਅਲੱਗ ਆਪਣੇ ਆਪ ਨੂੰ ਮੁਲਕ ਦੇ ਤੌਰ ਦੇ ਉੱਤੇ ਉਹ ਹੈਂਡਲ ਕਰ ਰਹੇ ਨੇ। ਜਿਹਨੂੰ ਸੋਮਾਲੀਆ ਤਸਲੀਮ ਨਹੀਂ ਕਰਦਾ ਉਹ ਆਪਣਾ ਉਹਨੂੰ ਪਾਰਟ ਕਰਦਾ। ਦੁਨੀਆ ਦੇ ਕਿਸੇ ਮੁਲਕ ਨੇ ਉਹਨੂੰ ਤਸਲੀਮ ਨਹੀਂ ਕੀਤਾ। ਇਹ ਇਸਰਾਈਲ ਨੇ ਸ਼ਰਾਰਤ ਕੀਤੀ ਹੈ ਤੇ ਕਿਉਂਕਿ ਇਸਰਾਈਲ ਨੇ ਉਹਨੂੰ ਤਸਲੀਮ ਕਰ ਲਿਆ, ਉਹਦੀ ਜਿਹੜੀ ਲੋਕੇਸ਼ਨ ਹੈਗੀ ਹੈ ਪੂਰੇ ਸੋਮਾਲੀਆ ਨੂੰ ਕਹਿੰਦੇ ਨੇ ਜਿਹੜਾ ਨਾ ਹਾਰਨ ਆਫ ਅਫਰੀਕਾ। ਇਹ ਹਾਰਨ ਆਫ ਅਫਰੀਕਾ ਕਿਉਂਕਿ ਇਹ ਜਿਵੇਂ ਇੱਕ ਸਿੰਘ ਦੀ ਤਰ੍ਹਾਂ ਦਾ ਇਹ ਹੈਗਾ ਜਿਹੜਾ ਰੈੱਡ ਸੀ ਦੇ ਉੱਤੇ ਔਰ ਉਧਰੋਂ ਬਹਿਰੇ ਹਿੰਦ ਦੇ ਉੱਤੇ ਇਹ ਆਂਦਾ, ਜਿਹਦੇ ਚ ਰੈੱਡ ਸੀ ਦੇ ਸਾਹਮਣੇ ਇਹਨਾਂ ਦੇ ਸਾਊਦੀ ਅਰਬ ਹੈ ਤੇ ਪੂਰੀ ਤਾਂ ਯਮਨ ਹੈਗਾ। ਠੀਕ ਹੈ ਨਾ। ਹੁਣ ਇਹਦਾ ਵਜ੍ਹਾ ਦੇ ਨਾਲ ਮਸਲਾ ਇੱਕ ਹੋਇਆ ਇਹ ਕਿ ਅਗਰ ਇਸ ਤਰ੍ਹਾਂ ਤੁਸੀਂ ਤਸਲੀਮ ਕਰ ਲਿਆ ਕਿ ਜਿਹੜੇ ਅੰਦਰੂਨੀ ਬਗਾਵਤਾਂ ਦੇ ਵਿੱਚ ਕਿਸੇ ਇੱਕ ਮੁਲਕ ਦੇ ਅੰਦਰ ਇੱਕ ਆਰਮਡ ਗਰੁੱਪ ਕਿਸੇ ਇਲਾਕੇ ਦੇ ਉੱਤੇ ਕਾਬਜ਼ ਹੈ ਤੇ ਅਗਰ ਤੁਸੀਂ ਉਹਨੂੰ ਤਸਲੀਮ ਕਰ ਲੈਂਦੇ ਹੋ ਤੇ ਇਹਦਾ ਮਤਲਬ ਹੈ ਕੱਲ ਨੂੰ ਫਿਰ ਦੁਨੀਆ ਕਿਸੇ ਹੋਰ ਮੁਲਕ ਦੇ ਅੰਦਰ ਵੀ ਇੰਜ ਤਸਲੀਮ ਕਰਕੇ ਉਹਨੂੰ ਬਤੌਰ ਮੁਲਕ ਕਰੇਗੀ। ਇਹ ਇੱਕ ਸ਼ਰਾਰਤ ਹੈ ਜਿਹੜੀ ਕਿ ਇਸਰਾਈਲ ਨੇ ਬੜੀ ਸੋਚੇ ਸਮਝੇ ਮਨਸੂਬੇ ਦੇ ਤਹਿਤ ਕੀਤੀ ਹੈ। ਉਹਦੀ ਇਹ ਹੈਗੀ ਕਿ ਉਹਨਾਂ ਨੂੰ ਤੇ ਸੋਮਾਲੀਲੈਂਡ ਨੂੰ ਤਾਂ ਤਸਲੀਮ ਕਰ ਲਿੱਤਾ ਗਿਆ, ਉਹਨਾਂ ਵਾਸਤੇ ਇੱਕ ਇਹ ਹੋ ਗਿਆ ਕਿ ਜੀ ਹਾਲਾਂਕਿ ਉੱਥੇ 99% ਮੁਸਲਮਾਨ ਹੈ, ਉਹ ਮੁਸਲਿਮ ਏਰੀਆ, ਠੀਕ ਹੈ, ਹਾਂਜੀ, ਲੇਕਿਨ ਉਹਦੀ ਲੋਕੇਸ਼ਨ ਇਸ ਕਿਸਮ ਦੀ ਹੈ ਕਿ ਉਹ ਪੂਰੇ ਮਿਡਲ ਈਸਟ ਨੂੰ ਖਤਰਾ ਇਸ ਤਰ੍ਹਾਂ ਪੈਦਾ ਹੋਇਆ ਕਿ ਉੱਥੇ ਇਸਰਾਈਲ ਆਪਣੇ ਅੱਡੇ ਬਣਾ ਸਕਦਾ। ਉਹ ਬਿਲਕੁਲ ਐਂ ਤੰਗ ਪੱਟੀ ਦੇ ਉੱਤੇ ਆ ਕੇ ਬੈਠ ਜਾਏਗਾ। ਯਮਨ ਨੂੰ ਵੀ ਖਤਰਾ ਤੇ ਸਾਊਦੀ ਅਰਬ ਨੂੰ ਵੀ ਖਤਰਾ। ਤੇ ਸਾਊਦੀ ਅਰੇਬੀਆ ਨੇ ਜਿਹੜਾ ਹਾਲੀਆ UAE ਦੇ ਉੱਤੇ ਅਟੈਕ ਵੀ ਜਿਹੜੇ ਕੀਤੇ ਸਨ ਉਹਦੀ ਵੀ ਬੁਨਿਆਦੀ ਵਜ੍ਹਾ UAE ਦੇ ਸ਼ਿਪਮੈਂਟ ਦੇ ਉੱਤੇ ਕੀਤੇ ਸਨ। ਇਹੋ ਹੀ ਸੀ ਕਿ ਉਹਨਾਂ ਨੂੰ ਇਹ ਖਤਰਾ ਸੀ ਕਿ ਸ਼ਾਇਦ ਉਸ ਇਲਾਕੇ ਦੇ ਵਿੱਚ ਜਿਹੜਾ ਜਾ ਰਿਹਾ ਤੇ ਸ਼ਾਇਦ ਸਾਊਥ ਜਿਹੜਾ ਯਮਨ ਹੈਗਾ ਉਹਦੇ ਅੰਦਰ ਵੀ ਕਲੈਦਗੀ ਦੀ ਤਹਿਰੀਕ ਚੱਲ ਰਹੀ ਹੈ ਤੇ ਉਹ ਨਾ ਹੋਵੇ ਕਿਧਰੇ ਕਿ ਇਹ ਵੀ ਕੰਮ ਹੋ ਜਾਵੇ। ਤੇ ਪਾਕਿਸਤਾਨ ਵੀ ਇਸ ਵਾਸਤੇ ਕਰ ਰਿਹਾ ਕਿ ਇਹ ਤਾਂ ਫਿਰ ਕੰਮ ਵੱਧ ਜਾਏਗਾ। ਤੇ ਲਿਹਾਜ਼ਾ ਇਹ ਇੱਕ ਉਹਨੇ ਸ਼ਰਾਰਤ ਕੀਤੀ ਹੈ। ਮੁਲਕਾਂ ਦੇ ਵਿੱਚ ਇਸ ਕਿਸਮ ਦੀ ਸ਼ਰਾਰਤ ਨਹੀਂ ਹੋਣੀ ਚਾਹੀਦੀ ਔਰ ਅਮਰੀਕਨਜ਼ ਨੂੰ ਇਹਦੇ ਤੇ ਬੜਾ ਸਖਤ ਐਕਸ਼ਨ ਲੈਣਾ ਚਾਹੀਦਾ ਸੀ, ਲੇਕਿਨ ਉਹਨਾਂ ਨੇ ਨਹੀਂ ਲਿਆ। ਤੇ ਇਹ ਪਾਰਟ ਆਫ ਦੀ ਜਿਹੜਾ ਖੇਲ ਹੋ ਰਿਹਾ ਹੈ, ਗ੍ਰੇਟ ਗੇਮ ਹੋ ਰਹੀ ਹੈ ਮਿਡਲ ਈਸਟ ਵਿੱਚ, ਇਹ ਉਹਦਾ ਇੱਕ ਹਿੱਸਾ ਹੈ। ਤੇ ਦੇਖਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਰਿਜ਼ਲਟ ਕੀ ਨਿਕਲਦੇ ਨੇ ਤੇ ਕਿਸ ਤਰ੍ਹਾਂ ਦੇ ਉਹਦੇ ਮਸਾਇਲ ਪੈਲਦੇ ਨੇ ਤੇ ਇਸਰਾਈਲ ਇਹਨੂੰ ਕਿਵੇਂ ਹੈਂਡਲ ਕਰਦਾ ਤੇ ਸਾਊਦੀ ਅਰਬ ਮਾਮਲਾਤ ਕਿਵੇਂ ਆਣਾ। ਦੁਨੀਆ ਪਈ ਹੈ ਤੇ ਪਾਕਿਸਤਾਨ ਵੀ ਇਹਦੇ ਚ ਪਿਆ ਤੇ ਬਿਲਕੁਲ ਇਹਨੂੰ ਇਸਰਾਈਲ ਦਾ ਜਿਹੜਾ ਇੱਕ ਇਕਦਾਮ ਹੈ ਸ਼ਰਾਰਤ ਹੈਗੀ, ਇਹ ਨਹੀਂ ਕਰਨੀ ਚਾਹੀਦੀ ਸੀ। ਚਲੋ ਜੀ ਸਾਹਿਬ, ਬ੍ਰੇਕ ਦਾ ਵਕਤ ਹੋ ਗਿਆ ਤੇ ਹੁਣ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਨਾਜ਼ਰੀਨ ਵਕਤ ਹੋਇਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਮਹਿੰਗਾਈ, ਬੇਰੋਜ਼ਗਾਰੀ ਤੇ ਜਿਹੜੀ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਘੱਟ ਹੋਈਆਂ ਨੇ ਇਹਦੇ ਹਵਾਲੇ ਨਾਲ ਡਿਸਕਸ ਕਰਾਂਗੇ। ਵੈਲਕਮ ਬੈਕ ਨਾਜ਼ਰੀਨ, ਨਵੇਂ ਸਾਲ ਤੇ ਹਕੂਮਤ ਨੇ ਕੌਮ ਨੂੰ ਇੱਕ ਤੋਹਫਾ ਦਿੱਤਾ ਕਿ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਦੇ ਵਿੱਚ ਕਮੀ ਆਈ ਤੇ ਇਹਦੇ ਨਾਲ ਸੋਨੇ ਦੀ ਕੀਮਤਾਂ 'ਚ ਵੀ ਕਮੀ ਆਈ ਹੈ ਔਰ ਇਹ ਬੜੀ ਇੱਕ ਚੀਜ਼ਾਂ ਜਿਹੜੀਆਂ ਬਿਹਤਰੀ ਦੀ ਤਰਫ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਅਗਰ ਇਕਨੋਮੀ ਇਸੇ ਤਰ੍ਹਾਂ ਚੱਲਦੀ ਹੈ ਤੇ ਸਾਲ ਜਿਹੜਾ ਉਹ ਬਿਹਤਰੀ ਦਾ ਹੋ ਸਕਦਾ, ਕਿਉਂਕਿ ਅੱਜ ਸਾਲ ਦੇ ਪਹਿਲੇ ਦਿਨ ਸਟਾਕ ਮਾਰਕੀਟ ਜਿਹੜੀ ਹੈ ਉਹ ਵੀ ਬਹੁਤ ਉਹਦੇ 'ਚ ਵੀ ਤੇਜ਼ੀ ਨਜ਼ਰ ਆਈ ਹੈ। ਤੇ ਚੋਈ ਸਾਹਿਬ ਵਾਲੇ ਚੱਲਦੇ ਹਾਂ ਤੇ ਪੁੱਛਨੇ ਚੋਈ ਸਾਹਿਬ, ਮੁਬਾਰਕ ਹੋਵੇ ਜਨਾਬ ਨੂੰ ਤੇਲ ਪੈਟਰੋਲ ਪਵਾਉਣ ਦੀ। ਲੱਗਦਾ ਤੁਹਾਨੂੰ ਜਿਹੜਾ ਪੈਟਰੋਲ ਵਾਲਾ ਪਹਿਲਾ ਆਇਆ, ਪਹਿਲਾ ਪੈਟਰੋਲ ਸਸਤਾ ਤੁਸੀਂ ਪਵਾਇਆ ਹੈ ਤਾਂ ਖੁਸ਼ੀ ਹੋਈ ਹੈ। ਤੇ ਸੋਨੇ ਦਾ ਵੀ ਤੁਸੀਂ ਇਹ ਕਿਹਾ ਸਸਤਾ ਹੋ ਗਿਆ ਤੇ ਚਲੋ ਫਿਰ
ਤੁਸੀਂ ਸ਼ਾਦੀ ਨਹੀਂ ਕਰਾਈ ਲੱਗਦਾ ਮੈਨੂੰ ਅਜੇ, ਜ਼ੇਵਰ ਜ਼ੂਵਰ ਵਾਸਤੇ ਤੁਸੀਂ ਦੌੜ ਲਾਈ ਹੈ। ਤੇ ਉਹ ਤੁਸੀਂ ਆਪਣੀ ਇਕਨੋਮੀ ਨਾਲ ਜੋੜਿਆ। ਅਸੀਂ ਤਾਂ ਵੇਟ ਕਰ ਰਹੇ ਹੋਰ ਸਸਤਾ ਹੋ ਜਾਏ ਚੋਏ ਸਾਹਿਬ। ਨਹੀਂ ਚਲੋ ਅਸੀਂ ਤਾਂ ਕਹਿੰਦੇ ਆ ਜੇ ਹੋਰ ਸਸਤਾ ਹੋ ਜਾਏ ਤੁਸੀਂ ਜਿਹੜੇ ਨਾ ਬਿਸਕਿਟ ਉਹਨਾਂ ਦੇ ਲਵੋ। ਤੁਸੀਂ ਲੈ ਕੇ ਰੱਖੇ ਤੇ ਨਹੀਂ ਕਿ ਤੁਹਾਨੂੰ ਨੁਕਸਾਨ ਹੋਇਆ, ਅਗਰ ਤੁਹਾਨੂੰ ਨੁਕਸਾਨ ਹੋਣਾ ਫਿਰ ਨਹੀਂ ਅਸੀਂ ਕਹਿਣਾ ਵੀ ਮੈਨੂੰ ਯਾਦ ਆ ਗਿਆ ਇੱਕ ਘਰ ਦੇ ਵਿੱਚ ਨਾ ਇੱਕ ਮਿਸਾਲ ਸੀ, ਤਾਂ ਉਹ ਖਾਤੂਨ ਜਿਹੜੀ ਹੈ ਨਾ ਉਹ ਹਰ ਵੇਲੇ ਦੂਸਰੀ ਖਵਾਤੀਨ ਬੈਠਦੀਆਂ ਸਨ ਨਾ, ਤੇ ਉਹ ਕਹਿੰਦੀਆਂ ਸਨ ਕਹਿੰਦੀ ਨਹੀਂ ਤੈਨੂੰ ਪਤਾ ਲੱਗਿਆ ਸੋਨਾ ਕਿੰਨਾ ਮਹਿੰਗਾ ਹੋ ਗਿਆ। ਉਹ ਦੂਸਰੀ ਵੀ ਕਹਿੰਦੀ ਹਾਂ ਭੈਣਾ ਬਹੁਤ ਮਹਿੰਗਾ ਹੋ ਗਿਆ ਸੋਨਾ। ਤੇ ਤੀਸਰੀ ਨਾਲ ਕਹਿੰਦੀ ਦੇਖੋ ਸੋਨੇ ਨੂੰ ਤੇ ਅੱਗ ਹੀ ਲੱਗੀ ਪਈ। ਉਹ ਮੀਆਂ ਵੀ ਖਲੋਤਾ ਹੁੰਦਾ, ਉਹਨੇ ਕਿਤੇ ਦਫ਼ਤਰ ਜਾਣਾ ਹੁੰਦਾ ਤਾਂ ਚਾਹ ਬਣਾਉਣ ਤੋਂ ਤਿਆਰ ਬੈਠਾ ਹੁੰਦਾ ਤੇ ਉਹ ਸੋਨੇ ਤੇ ਬਹਿਸ ਸੁਣ ਰਿਹਾ ਹੁੰਦਾ। ਉਹ ਕਹਿੰਦਾ ਫਿਰ ਤੰਗ ਆ ਕੇ ਉੱਥੇ ਪਹਿਲੇ ਤੇ ਬੇਗਮ ਨੂੰ ਕਹਿੰਦਾ ਬੇਗਮ ਤੂੰ ਸੋਨਾ ਲੈਣਾ? ਕਹਿੰਦੀ ਨਹੀਂ। ਤੇ ਕਹਿੰਦਾ ਤੂੰ ਵੇਚਣਾ? ਕਹਿੰਦੀ ਨਹੀਂ। ਤੇ ਕਹਿੰਦਾ ਵਧੇ ਜਾਂ ਘਟੇ ਤੈਨੂੰ ਤਾਂ ਕਿਹੜਾ ਮਸਲਾ ਐਡਾ ਇਹ ਕਾਬਲੇ ਬਹਿਸ ਹੈਗੀ। ਤੇ ਮੇਰਾ ਵੀ ਉਹ ਹਿਸਾਬ ਹੈ, ਨਾ ਮੈਂ ਖਰੀਦਣਾ ਨਾ ਮੈਂ ਵੇਚਣਾ, ਠੀਕ ਹੈ ਨਾ ਜੀ। ਤੇ ਲੇਕਿਨ ਤੁਹਾਡਾ ਚਲੋ ਕਹਿ ਸਕਦੇ ਹਾਂ ਤੁਹਾਡੀ ਨਹੀਂ ਆਵਾਮ ਦੇ ਤੇ ਦੋਸਾ ਖਰੀਦਣਾ, ਆਵਾਮ 'ਚ ਸੋਨੇ ਦੇ ਤਾਜਰ ਵੀ ਨੇ, ਉਹ ਵੇਚ ਖਰੀਦ ਕਰਦੇ ਨੇ। ਤੇ ਇਹ ਗੱਲ ਜਿਹੜੀ ਤੁਸੀਂ ਪੈਟਰੋਲ ਦੀ ਕੀਤੀ ਔਰ ਦੂਸਰੀ ਇਹ ਮੁਲਕ ਦੀ ਇਕਨੋਮੀ ਦੀ ਹਵਾਲੇ ਨਾਲ ਵੀ ਗੱਲ ਕੀਤੀ 2026 ਦੇ ਵਿੱਚ ਜਿਹੜੇ 25 ਦੇ ਐਂਡ ਤੱਕ ਤੇ ਸਾਨੂੰ ਮਸਬਤ ਇਸ਼ਾਰੇ ਨਜ਼ਰ ਆਏ ਨੇ ਇਕਨੋਮੀ। ਦੇਖੋ ਇੱਕ ਉਹ ਇਕਨੋਮੀ ਜਿਹਦੇ ਬਾਰੇ 'ਚ ਕਿਹਾ ਜਾਂਦਾ ਸੀ ਕਿ ਇਹ ਦਿਵਾਲੀਆ ਹੋ ਜਾਏਗਾ ਮੁਲਕ, ਇੱਕ ਆਮ ਗੱਲ ਸੀ, ਹਰ ਬੰਦਾ ਹੀ ਕਹਿ ਰਿਹਾ ਸੀ, ਠੀਕ ਹੈ ਨਾ ਜੀ। ਤੇ ਸਾਡੇ ਤੁਹਾਨੂੰ ਮੈਂ ਅੱਗੇ ਵੀ ਮੇਰੇ ਖਿਆਲ ਗੱਲ ਕਰ ਚੁੱਕਿਆ ਹਾਂ ਕਿ ਜਿਹੜੇ FBR ਦੇ ਚੇਅਰਮੈਨ ਸਨ ਸ਼ਬਜ਼ ਜ਼ੈਦੀ ਸਾਹਿਬ, ਉਹ ਵੀ ਇਹ ਗੱਲ ਕਰ ਚੁੱਕੇ ਸਨ ਕਿ ਟੈਕਨੀਕਲੀ ਇਹ ਡਿਫਾਲਟ ਹੋ ਚੁੱਕਿਆ ਹੈ। ਤੇ ਉਹ ਕੈਸਰ ਬੰਗਾਲੀ ਸਾਹਿਬ ਮੌਜੂਦ ਸਨ, ਬਾਬਾ ਬੰਗਾਲੀ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਤੇ ਉਹ ਵੀ ਇਹੋ ਹੀ ਗੱਲ ਕਰਦੇ ਨੇ। ਉਹ ਪਿਛਲੇ ਦਿਨੋਂ ਵੀ ਕੋਈ ਗੱਲ ਕਰ ਰਹੇ ਸਨ। ਤੇ ਲੇਕਿਨ ਇਹ ਤਮਾਮ ਸਾਰੀਆਂ ਨੈਗੇਟਿਵ ਗੱਲਾਂ ਦੇ ਬਾਵਜੂਦ ਵੀ ਤੇ ਉਹ ਸਾਨੂੰ ਇੱਕ ਬਿਹਤਰੀ ਦੀ ਸ਼ਕਲ ਇਹ ਨਜ਼ਰ ਆ ਰਹੀ ਹੈ ਕਿ ਅਸੀਂ ਸਾਡੀ ਇਕਨੋਮੀ ਨੂੰ ਕਮ ਸੇ ਕਮ ਦਿਵਾਲੀਆ ਹੋਣ ਦਾ ਖਤਰਾ ਨਹੀਂ। ਦੇਖੋ ਡਿਫਾਲਟ ਤੋਂ ਬਚ ਗਿਆ ਮੁਲਕ, ਡਿਫਾਲਟ ਦਾ ਕੋਈ ਖਤਰਾ ਨਹੀਂ ਹੈ ਜਿਹੜੇ ਆਦਾਦੋ ਸ਼ੁਮਾਰ ਦੀ ਹੱਦ ਤੱਕ, ਕਿਉਂਕਿ ਜ਼ਰੇ ਮੁਬਾਦਲਾ ਦੇ ਜ਼ਖਾਇਰ ਦੇ ਵਿੱਚ ਵੀ ਬਿਹਤਰੀ ਆਈ ਹੈ। ਦੇਖੋ ਪਹਿਲੀ ਗੱਲ ਹੈਗੀ ਕਿ ਤਸਵੀਰ ਦੇ ਦੋਨੋਂ ਰੁਖ ਨੇ, ਇੱਕ ਡਾਰਕ ਪਹਿਲੂ ਹੈ ਤਸਵੀਰ ਦਾ। ਇਕਨੋਮੀ ਦੇ ਡਾਰਕ ਪਹਿਲੂ ਨੂੰ ਅਗਰ ਅਸੀਂ ਸਾਹਮਣੇ ਰੱਖਦੇ ਜਾਵਾਂਗੇ ਫਿਰ ਤੇ ਸਾਨੂੰ ਹਰ ਤਰਫ ਮਾਯੂਸੀ ਦੀ ਇੱਕ ਸ਼ਕਲ ਨਜ਼ਰ ਆਏਗੀ ਕਿ ਸਾਡਾ ਡੈਟ ਵੀ ਬਹੁਤ ਵੱਧ ਗਿਆ ਹੈ, ਸਾਡਾ ਅੰਦਰੂਨੀ ਬੈਰੂਨੀ ਕਰਜ਼ੇ ਸਾਡੇ ਤੇ ਬਹੁਤ ਜ਼ਿਆਦਾ ਨੇ, ਮੁਲਕ ਦੇ ਅੰਦਰ ਜਿਹੜਾ ਟ੍ਰੇਡ ਡਿਫਿਸਿਟ ਉਹ ਵੀ ਬਹੁਤ ਜ਼ਿਆਦਾ, ਯਾਨੀ ਟੈਕਸ ਕਲੈਕਸ਼ਨ ਵੀ ਘਟੀ। ਪਹਿਲੀ ਛਮਾਹੀ ਜਦੋਂ 321 ਅਰਬ ਦਾ ਹਦਫ ਜਿਹੜਾ ਸ਼ਾਰਟਫਾਲ ਹੈ, ਹਦਫ ਨਹੀਂ ਸ਼ਾਰਟਫਾਲ ਆਇਆ। ਇਹ ਸਾਰੇ ਚੀਜ਼ਾਂ ਸਾਨੂੰ ਨਾ ਉਹਦੀ ਇੱਕ ਬੜੀ ਮਾਯੂਸੀ ਵਾਲੀ ਤਸਵੀਰ ਦਿੰਦੀਆਂ ਨੇ। ਲੇਕਿਨ ਜਿਹੜੀ ਮੈਂ ਇਕਨੋਮੀ ਦੇ ਹਵਾਲੇ ਨਾਲ ਮੇਰਾ ਇੱਕ ਨੁਕਤਾ ਨਜ਼ਰ ਹੈਗਾ ਕਿ ਇਹ ਵੀ ਗੱਲ ਹੋਣੀ ਚਾਹੀਦੀ ਹੈ, ਲੇਕਿਨ ਜੇ ਇਹ ਇੱਕ ਉਹਦਾ ਜਿਹੜੀ ਅੱਛੀ ਚੀਜ਼, ਜਿਹੜੀ ਅੱਛੀ ਡਿਵੈਲਪਮੈਂਟ ਜਿਹੜੀ ਦੁਨੀਆ ਦੇ ਜਿਹੜੇ ਥਰਡ ਵਰਲਡ ਦੇ ਮੁਲਕ ਹੁੰਦੇ ਨੇ ਨਾ, ਉਹਨਾਂ ਨੂੰ ਇਕਨੋਮੀ ਦੇ ਲਿਹਾਜ਼ ਨਾਲ ਖੁਸ਼ੀ ਘੱਟ ਹੀ ਮਿਲਦੀ ਹੈ। ਇਹ ਉਹਨਾਂ ਦਾ ਜਿਵੇਂ ਗਰੀਬ ਬੰਦੇ ਦਾ ਹੁੰਦਾ ਨਾ ਕਿ ਉਹ ਚਾਦਰ ਇੱਕ ਲੈਂਦਾ ਤੇ ਬਾਅਦ ਵਿੱਚੋਂ ਪਤਾ ਲੱਗਦਾ ਕਿ ਹੁਣ ਉਹ ਪੂਰੀ ਨਹੀਂ ਹੈ। ਉਹ ਸੂਟ 100 ਆਉਂਦਾ ਤੇ ਉਹ ਪੂਰਾ ਨਹੀਂ ਉਹਨੂੰ ਆਉਂਦਾ, ਜਾਂ ਦੂਸਰੇ ਵਾਲੇ ਦੇਖਦਾ ਤੇ ਬਹੁਤ ਹੁੰਦੇ ਨੇ। ਉਹ ਇੰਝ ਗਰੀਬ ਮੁਲਕਾਂ ਦੇ ਮਸਾਇਲ ਅਣਗਿਣਤ ਹੁੰਦੇ ਨੇ, ਉਹ ਸਾਰੇ ਪੂਰੇ ਨਹੀਂ ਹੁੰਦੇ, ਲੇਕਿਨ ਉਹ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ। ਪਾਕਿਸਤਾਨ ਦਾ ਉੱਤੇ ਇਕਨੋਮੀ ਦੇ ਉੱਤੇ ਇਤਮਾਦ IMF ਦਾ ਵੀ ਹੋਇਆ। IMF ਨੂੰ ਹਊਆ ਬਣਾ ਕੇ ਪੇਸ਼ ਕਰਨਾ ਉਹ ਇੱਕ ਅਲੱਗ ਇਸ਼ੂ ਹੈ। ਲੇਕਿਨ ਇਹ ਵੀ ਪਹਿਲੀ ਦਫਾ ਪਾਕਿਸਤਾਨ 'ਚ ਦੇਖਣ 'ਚ ਆਇਆ ਕਿ ਜਿਹੜੀਆਂ ਮੁਸਲਿਮ ਲੀਗ, ਪੀਪਲਸ ਪਾਰਟੀ ਦੀਆਂ ਜਿਹੜੀਆਂ ਜਮਾਤਾਂ ਨੇ, ਇਹਨਾਂ ਨੇ IMF ਦੇ ਉੱਤੇ ਨੈਗੇਟਿਵ ਕਮੈਂਟ ਬੰਦ ਕੀਤੇ ਨੇ, ਜਾਂ ਆਲਮੀ ਮਾਲੀਆਤੀ ਅਦਾਰਿਆਂ ਦੇ ਉੱਤੇ, ਕਿਉਂਕਿ ਸਾਡੇ ਇੱਥੇ ਫੈਸ਼ਨ ਬਣ ਗਿਆ ਸੀ ਹਰ ਹਕੂਮਤ ਕਿ ਮੁਲਕ ਨੂੰ IMF ਦੇ ਕੋਲ ਚਲਾ ਗਿਆ। ਹਾਲਾਂਕਿ ਦੁਨੀਆ ਦੇ ਮਾਲੀਆਤੀ ਅਦਾਰਿਆਂ ਦੇ ਕੋਲ ਅਗਰ ਜਾਂਦਾ ਹੈ ਕੋਈ ਇਕਨੋਮੀ, ਉਸ ਇਕਨੋਮੀ ਦੇ ਜਿਹੜੇ ਚਲਾਨ ਵਾਲੇ ਹੁੰਦੇ ਨੇ ਉਹਨਾਂ ਦੀ ਕੁਤਾਈਆਂ ਦੀ ਵਜ੍ਹਾ ਨਾਲ ਜਾ ਰਿਹਾ ਹੁੰਦਾ, ਉਹਨਾਂ ਦੀਆਂ ਗਲਤ ਪਾਲਿਸੀਆਂ ਦੀ ਵਜ੍ਹਾ ਨਾਲ ਜਾ ਰਿਹਾ ਹੁੰਦਾ। ਸਾਊਥ ਕੋਰੀਆ ਨੇ ਤਰੱਕੀ ਕੀਤੀ ਹੈ ਨਾ, IMF ਨੇ ਉਹਨਾਂ ਦੀ ਮਦਦ ਕੀਤੀ, ਵਰਲਡ ਬੈਂਕ ਨੇ ਉਹਨਾਂ ਦੀ ਮਦਦ ਕੀਤੀ ਸੀ, ਕਿਸੇ ਹੋਰ ਨੇ ਨਹੀਂ ਕੀਤੀ, ਕਿਉਂਕਿ ਪੈਸਾ ਉਹਨਾਂ ਦੇ ਕੋਲ ਹੈਗਾ। ਥਰਡ ਵਰਲਡ ਦੀ ਬੁਨਿਆਦੀ ਦੇਖੋ ਗੁਰਬਤ ਦਾ, ਜਿਹਨੂੰ ਅਸੀਂ ਵਿਸ਼ੇਸ਼ ਸਾਈਕਲ ਆਫ ਪਾਵਰਟੀ ਕਹਿੰਦੇ ਹਾਂ, ਇਕਨੋਮਿਕਸ ਦਾ ਅਸੂਲ ਹੈਗਾ, ਉਹ ਕੀ ਹੈਗਾ? ਪਹਿਲਾ ਉਹਦਾ ਕੰਮ ਹੀ ਉਸ ਵਜ੍ਹਾ ਉਹਦੀ ਸਿਰਫ ਇਹ ਦੱਸੀ ਜਾਂਦੀ ਕਿ ਕੈਪੀਟਲ ਨਾ ਹੋਣਾ। ਕੈਪੀਟਲ ਦਾ ਮਤਲਬ ਹੈ ਕਿ ਸਰਮਾਇਆ ਨਾ ਹੋਣਾ, ਪਹਿਲੀ ਵਜ੍ਹਾ ਉਹਦੀ ਕਿ ਗਰੀਬ ਮੁਲਕ ਇਹ ਹੁੰਦਾ। ਮੈਂ ਕਹਿਣਾ ਇਹ ਚਾਹ ਰਿਹਾ ਕਿ ਗਰੀਬ ਮੁਲਕ ਦੇ ਕੋਲ ਉਹਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੁੰਦੀ ਕਿ ਉਹਦੇ ਕੋਲ ਸਰਮਾਇਆ ਨਹੀਂ ਹੈ, ਠੀਕ ਹੈ। ਉਹ ਸਰਮਾਇਆ ਕੌਣ ਫਿਰ ਦਿੰਦਾ ਉਹਨਾਂ ਨੂੰ? ਉਹ ਆਲਮੀ ਮਾਲੀਆਤੀ ਅਦਾਰੇ ਦਿੰਦੇ ਨੇ, ਠੀਕ ਹੈ ਨਾ। ਉਹ ਕਿਉਂ ਦਿੰਦੇ ਨੇ? ਕਿ ਤੁਸੀਂ ਇੱਕ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰ ਸਕੋ, ਫਿਰ ਇਹਦੇ ਚੋਂ ਕਮਾ ਕੇ ਤੁਸੀਂ ਵਾਪਸ ਕਰ ਦਿਓ। ਹਾਂ ਠੀਕ ਹੈ, ਮਤਲਬ ਰਿਫਾਰਮਸ ਕਰਨਾ। ਹਾਂ, ਲਿਹਾਜ਼ਾ ਮੇਰੇ ਹਿਸਾਬ 'ਚ ਮੈਂ ਹਮੇਸ਼ਾ ਇਹ ਗੱਲ ਕਰਨਾ ਵਾ
ਕਿ ਆਲਮੀ ਮਾਲੀਆਤੀ ਅਦਾਰਿਆਂ ਦਾ ਕਸੂਰ ਘੱਟ ਹੁੰਦਾ ਹੈ, ਕਸੂਰ ਪਾਲਿਸੀ ਮੇਕਰਸ ਦਾ ਜ਼ਿਆਦਾ ਹੁੰਦਾ ਹੈ, ਉਹਨਾਂ ਤੇ ਅਮਲ ਕਰਨ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ। ਠੀਕ ਹੈ ਨਾ ਜੀ। ਤੇ ਹੁਣ ਅਗਰ ਇੱਕ IMF ਦਾ ਸਾਡੇ ਤੇ ਇਤਮਾਦ ਹੈ, ਠੀਕ ਹੈ, ਉਹ ਸਾਨੂੰ ਕਰਜ਼ੇ ਵੀ ਦੇ ਰਹੇ ਇਹਦਾ ਨੇ। ਮਤਲਬ ਹੈ ਕਿ ਆ ਜਿਹੜਾ ਤੇਲ ਦੀਆਂ ਕੀਮਤਾਂ ਘੱਟ ਹੋਈਆਂ ਨੇ, ਹਾਂ ਇਹ IMF ਦੇ ਟਾਰਗੇਟਸ ਪੂਰੇ ਹੋਏ ਨੇ, ਉਹਦੇ ਬਾਅਦ ਸਾਨੂੰ ਬਿਲਕੁਲ ਉਹਦੇ ਤੋਂ ਬਗੈਰ ਤੇ ਨਹੀਂ ਦੇ ਸਕਦੇ ਸੀ ਨਾ। ਦੇਖੋ ਇਹ ਵੀ ਇੱਕ ਗੱਲ ਹੈ ਵੇ ਕਿ ਜੇ ਤੁਸੀਂ ਰਿਲੀਫ ਆਵਾਮ ਨੂੰ ਦੇ ਸਕਦੇ ਹੋ, IMF ਇਹ ਕਹਿੰਦਾ ਹੈ ਤੁਹਾਨੂੰ ਜਿਸਲੇ ਇੱਕ ਬਹੁਤ ਬੁਰੀ ਹਾਲਤ 'ਚ ਜਿਹੜੀ ਇਕਨੋਮੀ ਹੋਏਗੀ, ਇਹਦਾ ਸਿੰਪਲ ਜਿਹਾ ਮਿਸਾਲ ਹੈ ਕਿ ਤੁਹਾਡਾ ਕਿਸੇ ਬੰਦੇ ਦੀ ਤਨਖਾਹ 50,000 ਹੈ, ਤੁਸੀਂ ਕਿਸੇ ਕੋਲੋਂ ਕਰਜ਼ ਲੈਣ ਜਾਂਦੇ ਹੋ, ਤੁਸੀਂ ਉਹਨੂੰ ਕਹਿੰਦੇ ਹੋ ਕਿ ਜੀ ਮੈਂ ਜਿਹੜਾ ਨਾ ਤੁਹਾਨੂੰ ਮੈਨੂੰ 1 ਲੱਖ ਰੁਪਇਆ ਦੇ ਦਿਓ, ਉਹ ਕਹੇਗਾ ਤੁਹਾਡੀ 50,000 ਤਨਖਾਹ ਹੈ, ਹਾਂ ਵਾਪਸ ਵਾਪਸ ਤੁਸੀਂ ਕਹੋ, ਤੁਸੀਂ ਉਹਨੂੰ ਫਿਰ ਸ਼ਡਿਊਲ ਦੋਗੇ ਜੀ ਮੈਂ ਤੁਹਾਨੂੰ ਮਹੀਨੇ ਦਾ ਜਿਹੜਾ ਹੈ ਨਾ ਇਹਦੇ ਵਿੱਚੋਂ 15,000 ਦੇ ਦਿਓ। ਉਹ ਫਿਰ ਤੁਹਾਨੂੰ ਇਹ ਕਹੇਗਾ ਕਿ ਜੀ ਤੁਸੀਂ ਮੈਨੂੰ 15,000 ਦੇ ਦਿੱਤੇ 50 ਦੇ ਵਿੱਚੋਂ, ਤੇ ਬਾਕੀ ਤੁਹਾਡੇ ਕੋਲ 35,000 ਰੁਪਇਆ ਤੁਹਾਡੇ ਕੋਲ ਬਚਿਆ, ਤੁਹਾਡਾ ਘਰ ਦਾ ਖਰਚਾ ਜਿਹੜਾ ਹੈ ਉਹ 30,000 ਹੈ, ਤੇ 5,000 ਤੁਹਾਡੇ ਕੋਲ ਫਾਲਤੂ ਹੈ, ਤੁਸੀਂ 15 ਨਹੀਂ ਦੇ ਸਕਦੇ, ਤੇ ਤੁਸੀਂ ਦੂਸਰੇ ਦਾ ਵੀ ਦੇਣਾ, ਤੇ ਇਹ ਮੈਨੂੰ ਦੱਸੋ ਕਿਵੇਂ ਦਿਓਗੇ। ਠੀਕ ਹੈ ਨਾ, ਇਹ ਉਹਦੀ ਹੁੰਦੀ। ਤੇ ਅਗਰ ਅਸੀਂ ਬਿਹਤਰ ਪਲੈਨਿੰਗ ਕਰੀਏ ਤੇ ਮਜ਼ੀਦ ਰਿਲੀਫ ਅਸੀਂ ਦੇ ਸਕਨੇ ਹਾਂ। ਹਕੂਮਤ ਅਗਰ ਆਪਣੇ ਖਰਚਿਆਂ ਨੂੰ ਘਟਾਏ ਤੇ ਮਜ਼ੀਦ ਅਸੀਂ ਰਿਲੀਫ ਦਿੱਤਾ ਜਾ ਸਕਦਾ ਹੈ। ਕੋਈ ਕਮੈਂਟ ਕਰਨਾ ਕਿ ਤੁਹਾਨੂੰ 2026 ਮੇਰਾ ਖਿਆਲ ਹੈ ਕਿ 2026 ਜ਼ਿਆਦਾ ਬਿਹਤਰ ਨਜ਼ਰ ਆਏਗਾ। ਸਾਡੀ ਇਕਨੋਮੀ ਦੇ ਜਿਹੜੇ ਕੁਝ ਜਿਹੜੇ ਐਸੇ ਸੈਕਟਰ ਨੇ ਜਿਹੜੇ ਨਹੀਂ ਚੱਲ ਰਹੇ, ਖਾਸ ਤੌਰ ਦੇ ਉੱਤੇ ਜਿਹੜਾ ਸਾਡੇ ਇੰਟਰਟੇਨਮੈਂਟ ਸੈਕਟਰ ਹੈ, ਪੂਰੀ ਦੁਨੀਆ ਦੇ ਬਹੁਤ ਵੱਡਾ ਸੈਕਟਰ ਹੈਗਾ, ਬਿਲੀਅਨਸ ਆਫ ਡਾਲਰ ਦਾ ਹੈ। ਇਹਦੇ ਅੰਦਰ ਹੀ ਫਿਲਮ, ਡਰਾਮਾ, ਫੈਸ਼ਨ, ਖੇਲ, ਟੂਰਿਜ਼ਮ, ਇਹ ਸਾਰੇ ਇਹਦੇ ਹਿੱਸੇ ਨੇ। ਇਹ ਵੀ ਅਗਰ ਸੈਕਟਰ ਥੋੜਾ ਜਿਹਾ ਖੁੱਲੇ ਤੇ ਸਾਡੀ ਇਨਕਮ ਦੇ ਵਿੱਚ ਇਜ਼ਾਫਾ, ਸਾਡੇ ਕੋਲ ਹੋਰ ਵੀ ਬੜੇ ਸੈਕਟਰ ਨੇ। ਤੇ ਇਹ ਮੇਰਾ ਲੱਗਦਾ ਕਿ ਸਾਨੂੰ 2026 ਇਨਸ਼ਾਅੱਲਾ ਬਿਹਤਰੀ ਦੀ ਉਮੀਦ ਹੈ। ਮਸਾਇਲ ਤੇ ਖਤਮ ਨਹੀਂ ਹੋਣੇ ਹੁੰਦੇ, ਕਦੇ ਵੀ ਨਹੀਂ ਹੁੰਦੇ, ਲੇਕਿਨ ਬਿਹਤਰੀ ਵਾਲੇ ਉਮੀਦ ਹੁੰਦੀ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਇੱਕ ਮੈਸੇਜ ਵੀ ਦੇ ਦਈਏ, ਤੇ ਉਹ ਮੈਸੇਜ ਇਹ ਵੇ ਕਿ ਮੈਂ ਆਪਣੇ ਸਾਡੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਜਿਹੜੇ ਛੋਟੇ ਬੱਚੇ ਹੁੰਦੇ ਨੇ, ਛੋਟੇ ਮਾਸੂਮ, ਮੈਂ ਦੇਖਿਆ ਅਕਸਰ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਨਾ ਉਹ ਵਾਲਿदैन ਵੀ ਆਪਣੇ ਬੱਚਿਆਂ ਦੇ ਨਾਲ ਨਾ ਬੜਾ ਰੈਸ਼ ਰਵੱਈਆ ਰੱਖਦੇ ਨੇ, ਬੱਚਿਆਂ ਨੂੰ ਬਾਲ ਗੱਲ ਤੇ ਝਿੜਕਦੇ ਨੇ, ਜਾਂ ਕਈ ਮੈਂ ਦੇਖਿਆ ਵਾਲਿदैन ਬੱਚਿਆਂ ਦੇ ਉੱਤੇ ਤਸ਼ੱਦਦ ਕਰਦੇ ਨੇ। ਤੇ ਮੇਰਾ ਖਿਆਲ ਹੈ ਕਿ ਇਹ ਸਾਡੇ ਲੋਕਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਬੱਚਾ ਬਹੁਤ ਮਾਸੂਮ ਹੁੰਦਾ ਹੈ, ਉਹਨਾਂ ਦੇ ਨਾਲ ਸ਼ਫਕਤ ਨਾਲ, ਮੁਹੱਬਤ ਨਾਲ ਪੇਸ਼ ਆਓ, ਉਹ ਤੁਹਾਡਾ ਮੁਸਤਕਬਲ ਹੈਗਾ। ਅਗਰ ਤੁਸੀਂ ਆਪਣੇ ਮੁਸਤਕਬਲ ਨੂੰ ਜ਼ਾਇਆ ਕਰ ਰਹੇ ਹੋ ਆਪਣੇ ਹੱਥਾਂ ਦੇ ਵਿੱਚੋਂ, ਤੇ ਤੁਹਾਡਾ ਸਮਝ ਲਓ ਕਿ ਤੁਸੀਂ ਖੁਦ ਵੀ ਕੁਝ ਨਹੀਂ ਕਰਨ ਜੋਗੇ ਰਹੇ। ਤੇ ਬੱਚੇ ਜਿੰਨੇ ਤੁਸੀਂ ਉਹਨਾਂ ਦੇ ਨਾਲ ਮੁਹੱਬਤ ਕਰੋਗੇ, ਉਨੇ ਜ਼ਿਆਦਾ ਉਹ ਤੁਹਾਡੇ ਨਾਲ ਅਟੈਚ ਹੋਣਗੇ। ਬੱਚਿਆਂ ਦੇ ਉੱਤੇ ਤਸ਼ੱਦਦ ਜਿਹੜਾ ਹੈ ਇਨਸਾਨੀਅਤ ਦਾ ਸਭ ਤੋਂ ਸ਼ਰਮਨਾਕ ਤਰੀਨ ਔਰ ਸਭ ਤੋਂ ਹੌਲਨਾਕ ਤਰੀਨ ਫੇਲ ਹੈ, ਚਾਹੇ ਉਹਦੇ ਵਾਲਿदैन ਕਰ ਰਹੇ ਹੋਣ, ਚਾਹੇ ਕੋਈ ਹੋਰ ਕਰ ਰਿਹਾ ਹੋਵੇ। ਹਕੂਮਤ ਇਹਦੇ ਹਵਾਲੇ ਨਾਲ ਜਿੰਨੀ ਵੀ ਬਿਹਤਰ ਪਾਲਿਸੀਆਂ ਬਣਾਉਂਦੀ ਔਰ ਕਾਨੂੰਨ ਸਾਜ਼ੀ, ਬੱਚਿਆਂ ਦੇ ਉੱਤੇ ਤਸ਼ੱਦਦ ਕਰਨ ਵਾਲਿਆਂ ਦੇ ਨਾਲ ਕਿਸੇ ਕਿਸਮ ਦੀ ਨਰਮੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਨਹੀਂ ਬੜਾ ਬਿਹਤਰੀਨ ਜੋ ਸਾਹਿਬ ਇਹਦੇ ਵਿੱਚ ਪੈਰੈਂਟਿੰਗ ਸਕਿੱਲਸ ਜਿਹੜੀਆਂ ਨੇ ਨਾ, ਉਹ ਵੀ ਲਾਜ਼ਮੀ ਤੌਰ ਤੇ ਉਹ ਸਿਖਾਉਣੀਆਂ ਚਾਹੀਦੀਆਂ ਨੇ। ਇਹਦੇ ਤੇ ਸੈਸ਼ਨਸ ਹੋਣੇ ਚਾਹੀਦੇ ਨੇ, ਬਿਲਕੁਲ ਸੈਸ਼ਨ ਹੋਣੇ ਚਾਹੀਦੇ ਨੇ। ਬਹੁਤ ਸ਼ੁਕਰੀਆ ਜੀ ਸਾਹਿਬ। ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ, ਔਰ ਐਸੇ ਉਮੀਦ ਦੇ ਨਾਲ ਤੁਹਾਡੇ ਕੋਲ ਜ਼ਿਆਦਾ ਚਾਹੁੰਦੇ ਹਾਂ ਕਿ ਸਾਲ ਜਿਹੜਾ 2026 ਇਹ ਪਾਕਿਸਤਾਨ ਵਾਸਤੇ ਬਿਹਤਰੀ ਦਾ, ਆਫੀਅਤ ਦਾ ਸਾਲ ਹੋਏਗਾ, ਅਮਨ ਹੋਏਗਾ, ਤਰੱਕੀ ਹੋਏਗੀ। ਤੇ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।